ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਇੱਕ ਅਹਿਮ ਡਿਵੈਲਪਮੈਂਟ ਅਕਾਲੀ ਦਲ ਬਾਦਲ ਦੇ ਹਵਾਲੇ ਨਾਲ ਸਾਡੇ ਸਾਹਮਣੇ, ਹਾਲਾਂਕਿ ਗੱਲ ਤੇ ਇਹ ਪਿਛਲੀ ਕੱਲ ਦੀ ਹੈਗੀ ਹੈ, ਪਰ ਜਦੋਂ ਅਸੀਂ ਅਕਾਲੀ ਦਲ ਬਾਦਲ ਦਾ ਸਟੈਂਡ ਦੇਖਦੇ ਹਾਂ, ਕਿਵੇਂ ਉਹਨਾਂ ਦੀ ਬੀਜੇਪੀ ਦੇ ਨਾਲ ਸਾਂਝ ਰਹੀ ਹੈ, ਹੁਣ ਪਿਛਲੇ ਦਿਨਾਂ ਦੇ ਵਿੱਚ ਕਿਸਾਨੀ ਮੋਰਚੇ ਨੂੰ ਮੁੱਖ ਰੱਖਦਿਆਂ ਹੋਇਆਂ ਬੀਜੇਪੀ ਨਾਲੋਂ ਤੋੜ ਵਿਛੋੜ ਕੀਤਾ ਗਿਆ ਤੇ ਇੱਕ ਗੱਲ ਕਿਆਸ ਰਾਹੀਆਂ ਇਹ ਲਾਈਆਂ ਜਾ ਰਹੀਆਂ ਸੀ ਵੀ ਅਕਾਲੀ ਦਲ ਬਾਦਲ ਹੁਣ ਪੰਥਕ ਏਜੰਡੇ ਵੱਲ ਵਾਪਸ ਮੁੜੇਗਾ। ਪਰ ਇਹਦੇ ਵਿੱਚ ਇੱਕ ਅਹਿਮ ਡਿਵੈਲਪਮੈਂਟ ਹੁੰਦਿਆਂ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਇਜ਼ਹਾਰ ਆਲਮ, ਜਿਨ੍ਹਾਂ ਦੇ ਉੱਤੇ ਮਨੁੱਖੀ ਅਧਿਕਾਰਾਂ ਦੇ ਹਨਨ ਦੇ ਕੇਸ ਹੁਣ ਤੱਕ ਵੀ ਅਦਾਲਤਾਂ ਦੇ ਵਿੱਚ ਚੱਲ ਰਹੇ ਆ, ਉਹਨਾਂ ਦੀ ਜਿਹੜੀ ਵਾਈਫ ਹੈ ਫਰਜ਼ਾਨਾ ਆਲਮ, ਉਹਨਾਂ ਨੂੰ ਅਕਾਲੀ ਦਲ ਬਾਦਲ ਦਾ ਜਿਹੜਾ ਇਸਤਰੀ ਵਿੰਗ ਹੈ ਉਹਦੇ ਵਿੱਚ ਅਹੁਦਾ ਦਿੱਤਾ ਗਿਆ, ਸਕੱਤਰ ਦੇ ਤੌਰ ਤੇ ਉਹਨਾਂ ਨੂੰ ਥਾਪਿਆ ਗਿਆ। ਬੀਬੀ ਜਗੀਰ ਕੌਰ ਇਸਤਰੀ ਅਕਾਲੀ ਦਲ ਨੂੰ ਲੀਡ ਕਰ ਰਹੇ ਆ, ਉਹਨਾਂ ਦੇ ਉੱਤੇ ਜੋ ਉਹਨਾਂ ਦਾ ਪਾਰਟ ਹੈ ਕੇਸ ਦਾ ਉਹ ਇੱਕ ਵੱਖਰਾ ਚੈਪਟਰ ਹੈ, ਉਸ ਵੱਲ ਨਹੀਂ ਜਾਵਾਂਗੇ। ਪਰ ਕਿਤੇ ਨਾ ਕਿਤੇ ਅਕਾਲੀ ਦਲ ਬਾਦਲ ਵੱਲੋਂ ਜਦੋਂ ਇਹ ਸਟੈਪ ਚੁੱਕਿਆ ਗਿਆ ਤੇ ਪੰਜਾਬ ਦੇ ਵਿੱਚ ਜਦੋਂ ਅਸੀਂ 80ਵੇਂ ਜਾਂ 90ਵੇਂ ਦੇ ਦੌਰ ਦੇ ਵਿੱਚ ਸਿੱਖ ਨੌਜਵਾਨੀ ਦੇ ਘਾਣ ਦੀ ਗੱਲ ਕਰਦੇ ਹਾਂ, ਜਿਹੜਾ ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ ਉਸ ਦੀ ਗੱਲ ਕਰਦੇ ਹਾਂ, ਤੇ ਉਹਦੇ ਦੋਸ਼ੀਆਂ ਦੇ ਵਿੱਚ ਇਜ਼ਹਾਰ ਆਲਮ ਹੋਣ, ਸੁਮੇਧ ਸੈਣੀ ਹੋਣ, KPS ਗਿੱਲ ਹੋਣ, ਇਹਨਾਂ ਦੇ ਨਾਮ ਬੜੇ ਵੱਡੇ ਲੈਵਲ ਦੇ ਉੱਤੇ ਸਾਹਮਣੇ ਆਉਂਦੇ ਆ ਤੇ ਇਹਨਾਂ ਨੂੰ ਅਕਾਲੀ ਦਲ ਬਾਦਲ ਵੱਲੋਂ ਅਹੁਦਿਆਂ ਨਾਲ ਨਿਵਾਜਣਾ ਕਿੰਨਾ ਕੁ ਜਾਇਜ਼ ਰਿਹਾ ਜਾਂ ਇਸ ਇਸ਼ੂ ਦੇ ਉੱਤੇ ਅਕਾਲੀ ਦਲ ਬਾਦਲ ਦੀ ਹਮੇਸ਼ਾ ਵਿਰੋਧਤਾ ਹੁੰਦੀ ਰਹੀ ਹੈ। ਪਹਿਲਾਂ ਚੋਣਾਂ ਦੇ ਵਿੱਚ ਜਦੋਂ ਇਜ਼ਹਾਰ ਆਲਮ ਨੂੰ ਟਿਕਟ ਦਿੱਤੀ ਗਈ ਸੀ, ਮਲੇਰਕੋਟਲਾ ਦੇ ਵਿੱਚ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਤੇ ਖਾਸਾ ਵਿਰੋਧ ਹੋਇਆ ਉਸ ਗੱਲ ਦਾ। ਉਸ ਤੋਂ ਬਾਅਦ ਉਹਨਾਂ ਦੀ ਵਾਈਫ ਧਰਮ ਪਤਨੀ ਫਰਜ਼ਾਨਾ ਆਲਮ, ਜਿਨ੍ਹਾਂ ਨੂੰ ਹੁਣ ਇਸਤਰੀ ਵਿੰਗ ਦੀ ਸਕੱਤਰ ਥਾਪਿਆ ਗਿਆ, ਇਹਨਾਂ ਨੂੰ ਵਾਪਸ ਜਿਹੜਾ ਹੈ ਟਿਕਟ ਦਿੱਤੀ ਗਈ ਸੀ, ਉਹਨਾਂ ਦਾ ਨਾਮ ਕੱਟ ਕੇ। ਸੋ ਇਹ ਜਿਹੜੀਆਂ ਡਿਵੈਲਪਮੈਂਟਸ ਨੇ ਇਹ ਅੱਜ ਪੰਥਕ ਨੁਕਤਾ ਨਿਗਾਹ ਤੋਂ ਇਹਦੇ ਤੇ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਖਾਸ ਤੌਰ ਤੇ ਜਦੋਂ ਅਸੀਂ ਵਿਰੋਧ ਦੀ ਗੱਲ ਕਰ ਰਹੇ ਹਾਂ, ਜਿੱਥੇ ਸਿੱਖ ਸੰਗਤਾਂ ਦੇ ਵਿੱਚ ਇਸ ਕਦਮ ਦਾ ਵਿਰੋਧ ਕੀਤਾ ਜਾ ਰਿਹਾ, ਉੱਥੇ ਹੀ SGPC ਮੈਂਬਰ ਬੀਬੀ ਕਿਰਨਜੋਤ ਕੌਰ ਇਸ ਵਕਤ, ਜਿਨ੍ਹਾਂ ਦੇ ਨਾਲ ਅਸੀਂ ਅੱਜ ਦਾ ਇਹ ਸ਼ੋਅ ਗੱਲਬਾਤ ਵੀ ਕਰਾਂਗੇ, ਉਹਨਾਂ ਵੱਲੋਂ ਇਹ ਕਹਿ ਕੇ ਪੋਸਟ ਰਿਜੈਕਟ ਕਰ ਦਿੱਤੀ ਗਈ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਉਹ ਆਲਮ ਜਾਂ ਉਹ ਦੌਰ ਦੇਖਿਆ ਜਦੋਂ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ ਸੀ, ਇਜ਼ਹਾਰ ਆਲਮ ਵੱਲੋਂ ਆਲਮ ਸੈਨਾ ਬਣਾਈ ਗਈ ਸੀ ਤੇ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਮੈਂ ਨਹੀਂ, ਮੇਰਾ ਇਜਾਜ਼ਤ ਨਹੀਂ ਦਿੰਦੀ ਮੇਰੀ ਜ਼ਮੀਰ ਕਿ ਮੈਂ ਇਹ ਜਿਹੜੀ ਪੋਸਟ ਹੈ ਉਹ ਐਕਸੈਪਟ ਕਰਾਂ ਇਸਤਰੀ ਅਕਾਲੀ ਦਲ ਦੇ ਵਿੱਚ, ਤੇ ਉਹਨਾਂ ਵੱਲੋਂ ਜਿਹੜਾ ਅਹੁਦਾ ਉਹਨਾਂ ਨੂੰ ਦਿੱਤਾ ਗਿਆ ਸੀ ਉਹ ਉਹਨਾਂ ਨੇ ਠੁਕਰਾ ਦਿੱਤਾ। ਸੋ ਇਸ ਦੇ ਵਿਰੋਧ ਦੇ ਵਿੱਚ ਉਹ ਸਾਡੇ ਨਾਲ ਇਸ ਵਕਤ ਕਿਰਨਜੋਤ ਕੌਰ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਅਸੀਂ ਸ਼ੁਰੂਆਤ ਕਰਦੇ ਹਾਂ। ਵੀ ਜੀ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਜਿਵੇਂ ਆਇਆ ਵੀ ਹੈ, ਮੀਡੀਆ ਦੇ ਵਿੱਚ ਵੀ ਆਇਆ ਤੇ ਅਦਰਵਾਈਜ਼ ਵੀ ਤੁਹਾਡਾ ਹੀ ਮੈਂ ਰਿਐਕਸ਼ਨ ਜਾਣਨਾ ਚਾਹੂੰਗਾ ਜਦੋਂ ਇਹ ਖਬਰ ਤੁਸੀਂ ਸੁਣੀ ਹੈ, ਕਿਵੇਂ ਦੇਖਿਆ ਤੇ ਜਿਹੜਾ ਤੁਸੀਂ ਸਟੇਟਮੈਂਟ ਦਿੱਤੀ ਹੈ। ਜਦੋਂ ਮੈਨੂੰ ਇਹ ਖਬਰ ਮਿਲੀ ਹੈ ਉਹ ਮੀਡੀਆ ਰਾਹੀਂ ਮਿਲੀ ਹੈ। ਕੋਈ ਅਸੀਂ ਕਿਸੇ ਮਸਲੇ ਦੇ ਉੱਪਰ ਅਕਾਲ ਤਖਤ ਸਾਹਿਬ ਗਏ ਸੀ ਤੇ ਵਾਪਸੀ ਤੇ ਆਂਦੇ ਆ ਤੇ ਮੈਨੂੰ ਕਾਫੀ ਮੀਡੀਆ ਵਾਲਿਆਂ ਦੇ ਫੋਨ ਆਏ, ਸਮਝ ਨਹੀਂ ਆਈ ਕਿਸ ਚੀਜ਼ ਦੀ ਮੁਬਾਰਕ ਦੇ ਰਹੇ, ਤੇ ਫਿਰ ਮੈਨੂੰ ਮੀਡੀਆ ਵਾਲਿਆਂ ਤੋਂ ਹੀ ਪਤਾ ਲੱਗਾ ਕਿ ਮੈਨੂੰ ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰ ਦੇ ਅਹੁਦੇ ਦੀ ਲਿਸਟ ਵਿੱਚ ਪਾਇਆ ਗਿਆ ਜੀ। ਤੇ ਜਦੋਂ ਮੈਂ ਉਹਨੂੰ ਵੇਖਿਆ, ਮੇਰੇ ਕੋਲ ਅਫੀਸ਼ੀਅਲ ਇਨਫੋਰਮੇਸ਼ਨ ਹਾਲੇ ਨਹੀਂ ਹੈ, ਅਫੀਸ਼ੀਅਲ ਇਨਫੋਰਮੇਸ਼ਨ ਜਦੋਂ ਆਏਗੀ ਤੇ ਉਦੋਂ ਮੈਂ ਇਹਦੇ ਬਾਰੇ ਗੱਲ ਕਰਾਂਗੀ। ਤੇ ਜਦੋਂ ਫਿਰ ਮੈਂ ਮੀਡੀਆ ਵਿੱਚ ਲਿਸਟ ਦੇਖੀ, ਸਭ ਤੋਂ ਪਹਿਲੇ ਮੇਰਾ ਨਾਂ, ਉਸ ਤੋਂ ਬਾਅਦ ਫਰਜ਼ਾਨਾ ਆਲਮ ਦਾ ਨਾਂ, ਤੇ ਤੀਸਰਾ ਨਾਂ ਤਾਂ ਮੈਂ ਪੜ੍ਹਿਆ ਹੀ ਨਹੀਂ ਫਿਰ ਕਿਹੜਾ ਹੈਗਾ, ਕਿਉਂਕਿ ਇੱਕਦਮ ਮੇਰੀ ਅੱਖਾਂ ਦੇ ਸਾਹਮਣੇ ਉਹ ਸਮਾਂ ਘੁੰਮ ਗਿਆ ਜਿਹੜਾ ਕਿ ਫਰਜ਼ਾਨਾ ਆਲਮ ਦੇ ਪਤੀ ਜਿਹੜਾ ਇਜ਼ਹਾਰ ਆਲਮ ਹੈ ਉਹਦਾ ਸੀ। ਔਰ ਮੇਰਾ ਮਨ ਨਹੀਂ ਮੰਨਿਆ ਕਿ ਇਹੋ ਜਿਹੇ ਪਿਛੋਕੜ ਵਾਲਾ ਜਿਹੜਾ ਵਿਅਕਤੀ ਹੈ ਉਹਦੇ ਬਰਾਬਰ ਬੈਠਣ ਦੀ ਮੈਨੂੰ ਲੱਗਾ ਕਿ ਇਹ ਗੱਲ ਸਹੀ ਨਹੀਂ ਹੈ। ਔਰ ਇਹ ਨਹੀਂ ਕਿ ਫਰਜ਼ਾਨਾ ਆਲਮ ਅੱਜ ਨਵੀਂ ਬਣੀ ਆ, ਉਹ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਪਾਰਲੀਮੈਂਟਰੀ ਸੈਕਟਰੀ ਵੀ ਰਹੀ ਹੈ, ਉਹ ਮਿਨਿਸਟਰੀ ਦੇ ਅਹੁਦੇ ਵੀ ਹੰਢਾ ਚੁੱਕੀ ਹੈ, ਉਹ ਨਵੀਂ ਨਹੀਂ ਹੈਗੀ। ਪਰ
ਮੈਂ ਹੈਰਾਨ ਆ ਕਿ ਅੱਗੇ ਜਦੋਂ ਮੈਂ ਇਹ ਗੱਲ ਕਰਦੀ ਸੀ ਉਸ ਵੇਲੇ ਇੰਨਾ ਰਿਸਪਾਂਸ ਨਹੀਂ ਸੀ ਮਿਲਦਾ ਜਿੰਨਾ ਇਸ ਵਾਰ ਲੋਕਾਂ ਨੇ ਇਸ ਦੇ ਨਾਲ ਮੇਰੀ ਹਮਾਇਤ ਕੀਤੀ ਹੈ ਤੇ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਉਹੀ ਇਨਸਾਨ ਹੈ ਜੇ 5-7 ਸਾਲ ਪਹਿਲੇ ਉਹਦੇ ਪ੍ਰਤੀ ਲੋਕਾਂ ਦਾ ਰਵੱਈਆ ਫਰਕ ਸੀ। ਜੀ ਅੱਜ ਉਹ ਰਵੱਈਆ ਫਰਕ ਹੋ ਗਿਆ ਹੈ। ਮੈਂ ਉੱਥੇ ਦੀ ਉੱਥੇ ਹੀ ਖੜੀ ਹਾਂ। ਜੀ ਨਹੀਂ, ਤੁਸੀਂ ਜਦੋਂ ਇਹ ਗੱਲ ਕੀਤੀ ਹੈ, ਤੁਸੀਂ ਉਸ ਸਾਰੇ ਪਾਰਟ ਨੂੰ ਜਦੋਂ ਬੈਕਲੈਸ਼ ਦੇ ਵਿੱਚ ਜ਼ਿਕਰ ਕੀਤਾ ਇਜ਼ਹਾਰ ਆਲਮ ਦਾ, ਥੋੜਾ ਜਿਹਾ ਉਸ ਬਾਬਤ ਵੀ ਮੈਂ ਜਾਣਨਾ ਚਾਹੂੰਗਾ, ਕਿਉਂਕਿ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਉਸ ਸਮੇਂ ਕੀ ਹੋਇਆ। ਸੋ ਜਿਹੜਾ ਤੁਹਾਡਾ ਪਰਸਨਲ ਐਕਸਪੀਰੀਅੰਸ ਹੈ, ਤੁਸੀਂ ਜਿਸ ਨਾਲ ਰਿਲੇਟ ਕਰ ਸਕਦੇ ਹੋ, ਉਸ ਬਾਬਤ ਸਾਨੂੰ ਦੱਸ ਸਕੋ ਵੀ ਕਿਉਂ, ਕੀ ਕਾਰਨ ਬਣਿਆ, ਤੁਸੀਂ ਕੀ ਸਮਝਿਆ ਵੀ ਮੈਨੂੰ ਇਹ ਅਹੁਦਾ ਜਿਹੜਾ ਐਕਸੈਪਟ ਨਹੀਂ ਕਰਨਾ ਚਾਹੀਦਾ ਜਾਂ ਫਰਜ਼ਾਨਾ ਆਲਮ ਦੇ ਨਾਲ ਨਹੀਂ ਸਟੇਜ ਸਾਂਝੀ ਕਰਨੀ ਚਾਹੀਦੀ? ਮੈਂ ਪੰਜਾਬ ਅੰਮ੍ਰਿਤਸਰ ਦੇ ਵਿੱਚ ਹੀ ਰਹੀ ਹਾਂ ਤੇ ਉਦੋਂ ਇਹ 87-88 ਦੀ ਗੱਲ ਹੋਣੀ ਹੈ ਜਦੋਂ ਇਜ਼ਹਾਰ ਆਲਮ ਨੂੰ ਐਸਐਸਪੀ ਅੰਮ੍ਰਿਤਸਰ ਥਾਪਿਆ ਗਿਆ ਸੀ ਜੀ। ਔਰ ਉਹ ਸਮਾਂ ਸੀ ਜਦੋਂ ਕਿ ਖਾੜਕੂਆਂ ਦਾ ਦੌਰ ਸੀ ਔਰ ਨੌਜਵਾਨ ਸਿੱਖ ਬੱਚਿਆਂ ਨੂੰ ਚੁੱਕ ਕੇ ਉਹਨਾਂ ਤੇ ਤਸ਼ੱਦਦ ਕੀਤਾ ਜਾਂਦਾ ਸੀ। ਬੜਿਆਂ ਨੂੰ ਅਨਿਆਏ ਐਵੇਂ ਹੀ ਉਹਨਾਂ ਨੂੰ ਫੇਕ ਐਨਕਾਊਂਟਰਸ ਦੇ ਵਿੱਚ ਵੀ ਮਾਰਨ ਦੇ ਕਾਰਜ ਹੋਏ। ਘਰਾਂ ਤੋਂ ਚੁੱਕ ਕੇ ਲੈ ਜਾਂਦੇ ਸੀ, ਮਾਪਿਆਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਸਾਡਾ ਬੱਚਾ ਗਿਆ ਕਿੱਥੇ ਹੈ। ਜੀ ਔਰ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਜ਼ਹਾਰ ਆਲਮ ਨੂੰ ਅੰਮ੍ਰਿਤਸਰ ਦਾ ਐਸਐਸਪੀ ਲਾਇਆ ਸੀ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬੜੀ ਦਹਿਸ਼ਤ ਹੋਇਆ ਕਰਦੀ ਸੀ। ਇੱਕ ਆਮ ਚਰਚਾ ਸੀ ਕਿ ਇੱਕ ਚਿੱਟੇ ਰੰਗ ਦੀ ਅੰਬੈਸਡਰ ਹੈ ਜਿਹਦੇ ਕਾਲੇ ਸ਼ੀਸ਼ੇ ਹਨ, ਉਹਦੇ ਵਿੱਚ ਇੱਕ ਪੁਲਿਸ ਦਾ ਟਾਊਟ ਬੈਠਾ ਹੁੰਦਾ ਸੀ ਜਿਹਨੂੰ ਕਾਲਾ ਕਰਕੇ, ਸੁਰਜੀਤ ਕਾਲਾ ਕਰਕੇ ਮਸ਼ਹੂਰ ਸੀ। ਜੀ ਉਹ ਕਹਿੰਦੇ ਸੀ ਕਿ ਉਸ ਗੱਡੀ ਦੇ ਵਿੱਚ ਬੈਠਾ ਉਹ ਜਿਹੜੇ ਮੁੰਡੇ ਵੱਲ ਇਸ਼ਾਰਾ ਕਰਦੇ ਹੋਏ ਪੁਲਿਸ ਉਹਨੂੰ ਚੁੱਕ ਕੇ ਲੈ ਜਾਂਦੀ ਸੀ। ਮੁੜ ਮਾਪਿਆਂ ਨੂੰ ਨਹੀਂ ਸੀ ਪਤਾ ਲੱਗਦਾ ਕਿ ਮੁੰਡਾ ਗਿਆ ਕਿੱਥੇ। ਔਰ ਮੈਨੂੰ ਇਸ ਲਈ ਖਾਸ ਉਹ ਯਾਦ ਹੈ ਕਿਉਂਕਿ ਉਸ ਵਕਤ ਮੇਰਾ ਭਰਾ ਬਹੁਤ ਛੋਟੀ ਉਮਰ ਦਾ ਸੀ, ਟੀਨੇਜਰ ਮੇਰਾ ਭਰਾ ਸੀ। ਮੇਰੇ ਹਸਬੈਂਡ ਵੀ ਬਹੁਤ ਯੰਗ ਸੀ ਤੇ ਸ਼ਾਮ ਨੂੰ ਕਰਫਿਊ ਵੀ ਕਈ ਵਾਰ ਲੱਗ ਜਾਂਦਾ ਹੁੰਦਾ ਸੀ ਤੇ ਇਹ ਹੁੰਦਾ ਸੀ ਕਿ ਜੇ ਸ਼ਾਮੀ 5-5:30 ਤੱਕ ਘਰ ਦੇ ਮਰਦ ਸਾਡੇ ਵਾਪਸ ਨਾ ਆ ਜਾਣ ਤੇ ਫਿਰ ਜਾਨ ਸੂਲੀ ਤੇ ਟੰਗੀ ਰਹਿੰਦੀ ਸੀ ਕਿ ਪਤਾ ਨਹੀਂ ਗਏ ਕਿੱਥੇ। ਕਿਉਂਕਿ ਉਸ ਸਮਾਂ ਸੀ ਕਿ ਜਦੋਂ ਹਰ ਇੱਕ ਦੇ ਕੋਲ ਮੋਬਾਈਲ ਫੋਨ ਹੁੰਦਾ ਸੀ, ਕਮਿਊਨੀਕੇਸ਼ਨ ਦੇ ਇੰਨੇ ਸਾਧਨ ਨਹੀਂ ਸੀ ਹੁੰਦੇ। ਜਿਹੜੇ ਲੈਂਡਲਾਈਨ ਟੈਲੀਫੋਨ ਹਨ ਉਹੀ ਤਾਂ ਹੋਇਆ ਕਰਦੇ ਸੀ ਔਰ ਉਹ ਵੀ ਸਾਰਿਆਂ ਕੋਲ ਨਹੀਂ ਸੀ ਹੁੰਦੇ। ਪਿੰਡਾਂ ਦੇ ਵਿੱਚ ਤਾਂ ਖਾਸ ਕਰ ਇਹ ਇੰਨੇ ਕਾਮਨ ਨਹੀਂ ਸੀ, ਸ਼ਹਿਰਾਂ ਦੇ ਵਿੱਚ ਵੀ ਇੰਨੇ ਕਾਮਨ ਨਹੀਂ ਸੀ ਹੈਗੇ। ਸੋ ਕਮਿਊਨੀਕੇਸ਼ਨ ਦਾ ਸਾਧਨ ਵੀ ਨਾ ਹੋਣ ਕਰਕੇ ਮਨ ਦੇ ਵਿੱਚ ਇੱਕ ਦਹਿਸ਼ਤ ਬੈਠੀ ਹੁੰਦੀ ਸੀ ਕਿ ਜੇ ਆਪਣੇ ਘਰ ਦੇ ਜੀ ਨੂੰ ਕੋਈ ਪਤਾ ਵੀ ਕਰਨ ਜਾਵੇ, ਉਹਦੀ ਖੈਰ ਖਬਰ ਵੀ ਲੈਣੀ ਹੋਵੇ ਤੇ ਤਾਂ ਵੀ ਨਹੀਂ ਸੀ ਲੈ ਸਕਦਾ, ਉਡੀਕਣਾ ਹੀ ਪੈਂਦਾ ਸੀ ਕਿ ਘਰ ਆਵੇ। ਔਰ ਉਸ ਵਕਤ ਬੜੇ ਮੁੰਡੇ ਇਹੋ ਜਿਹੇ ਚੁੱਕੇ ਗਏ ਸੀ। ਉਸ ਦੌਰ ਦੇ ਵਿੱਚ ਬੜੇ ਮਨੁੱਖੀ ਅਧਿਕਾਰਾਂ ਦੇ ਘਾਟ ਹੋਏ ਜਿਹੜਾ ਸਟੇਟ ਟੈਰਰਿਜ਼ਮ ਜਿਹੜਾ ਪੁਲਿਸ ਵੱਲੋਂ ਕੀਤਾ ਗਿਆ ਉਹ ਵੀ ਬਹੁਤ ਕੁਝ ਹੋਇਆ ਔਰ ਉਹਦਾ ਇੱਕ ਚਿਹਰਾ ਹੈ ਮੁਹੰਮਦ ਇਜ਼ਹਾਰ ਆਲਮ ਵੀ ਸੀ। ਜੀ ਤੇ ਇਹਦੇ ਵਿੱਚ ਜੇ ਅੱਜ ਜਦੋਂ ਤੁਸੀਂ ਦੇਖਦੇ ਹੋ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਤੁਸੀਂ ਇਹ ਸਾਰੇ ਪਿਛੋਕੜ ਨੂੰ ਦੇਖਦਿਆਂ ਹੋਇਆਂ ਇਸਤਰੀ ਅਕਾਲੀ ਦਲ ਦੀ ਪੋਸਟ ਨੂੰ ਠੁਕਰਾ ਦਿੱਤਾ ਆ, ਤੇ ਪਰ ਜੇ ਅਸੀਂ ਬੀਬੀ ਜਗੀਰ ਕੌਰ ਦਾ ਜ਼ਿਕਰ ਕਰੀਏ, ਉਹ ਇਸਤਰੀ ਅਕਾਲੀ ਦਲ ਨੂੰ ਹੈੱਡ ਕਰਦੇ ਆ, ਉਹਨਾਂ ਵੱਲੋਂ ਇਹ ਅਪਾਇੰਟਮੈਂਟ ਦੇ ਉੱਤੇ ਤੁਹਾਡੇ ਬਾਰੇ ਵੀ ਇਹ ਗੱਲ ਕਹੀ ਗਈ ਹੈ ਕਿ ਜੇ ਬੀਬੀ ਕਿਰਨਜੋਤ ਕੌਰ ਨਹੀਂ ਅਹੁਦਾ ਲੈਣਾ ਚਾਹੁੰਦੇ ਤੇ ਉਹਦੇ 'ਚ ਮੈਂ ਕੀ ਕਰ ਸਕਦੀ ਹਾਂ। ਪਰ ਖਾਸ ਗੱਲ ਜਿਹੜੀ ਫਰਜ਼ਾਨਾ ਆਲਮ ਬਾਬਤ ਉਹਨਾਂ ਕਹੀ ਹੈ, ਉਹਨਾਂ ਕਿਹਾ ਕਿ ਮੈਨੂੰ ਨਹੀਂ ਲੈਣਾ ਦੇਣਾ ਕਿ ਇਜ਼ਹਾਰ ਆਲਮ ਦਾ ਪਿਛੋਕੜ ਕੀ ਹੈ, ਮੈਂ ਤਾਂ ਉਹਨਾਂ ਨੂੰ ਜਾਣਦੀ ਵੀ ਨਹੀਂ। ਪਰ ਫਰਜ਼ਾਨਾ ਆਲਮ ਨੇ ਸਾਡੇ ਨਾਲ ਲੰਬੇ ਸਮੇਂ ਤੋਂ, ਦਹਾਕੇ ਤੋਂ ਉੱਪਰ ਤੋਂ ਕੰਮ ਕੀਤਾ ਤੇ ਉਹਨਾਂ ਦਾ ਯੋਗਦਾਨ ਹੈ ਅਕਾਲੀ ਦਲ ਦੇ ਵਿੱਚ, ਸੋਸ਼ਲ ਵਰਕ ਦੇ ਤੌਰ ਤੇ ਵੀ ਤੇ ਅਦਰਵਾਈਜ਼ ਵੀ। ਇਹ ਉਹਨਾਂ ਦੀ ਸਟੇਟਮੈਂਟ ਆ, ਇਹ ਸਟੇਟਮੈਂਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਨਹੀਂ, ਮੈਂ ਤਾਂ ਤੁਹਾਨੂੰ ਪਹਿਲੇ ਹੀ ਦੱਸ ਰਹੀ ਹਾਂ ਕਿ ਫਰਜ਼ਾਨਾ ਆਲਮ ਜਿਹੜੀ ਆ ਨਵੀਂ ਤਾਂ ਆਈ ਨਹੀਂ ਅਕਾਲੀ ਦਲ ਦੇ ਵਿੱਚ। ਜਦੋਂ ਉਹ ਸਰਕਾਰ ਦੇ ਵਿੱਚ ਮੰਤਰੀ ਰਹਿ ਚੁੱਕੀ ਹੈ, ਬੀਬੀ ਜਗੀਰ ਕੌਰ ਵੀ ਮੰਤਰੀ ਰਹਿ ਚੁੱਕੇ ਨੇ, ਐਮਐਲਏ ਰਹਿ ਚੁੱਕੇ ਨੇ, ਉਹਨਾਂ ਦੀ ਕੁਲੀਗ ਰਹਿ ਚੁੱਕੇ ਹੋਣ, ਉਹ ਸਹੀ ਕਹਿ ਰਹੇ ਨੇ ਕਿ ਉਹਨਾਂ ਦੀ ਕੁਲੀਗ ਰਹੇ ਹੋਏ ਜੀ। ਹੁਣ ਇਹ ਤਾਂ ਜਦੋਂ ਦੇਖੋ ਜਦੋਂ ਇਜ਼ਹਾਰ ਆਲਮ ਨੂੰ ਇਹਨਾਂ ਨੇ ਅਹੁਦਾ ਦਿੱਤਾ ਸੀ, ਅਕਾਲੀ ਦਲ ਸ਼ਾਮਲ ਕਰਾਇਆ ਸੀ, ਮੈਂ ਤਾਂ ਉਸ ਵੇਲੇ ਇਤਰਾਜ਼ ਕੀਤਾ ਸੀ ਤੇ ਉਸ ਵੇਲੇ ਕਿਸੇ ਬੰਦੇ ਨੇ ਮੇਰੇ ਸਾਥ ਨਹੀਂ ਦਿੱਤਾ ਸੀ। ਕਿਸੇ ਨੇ ਇਹ ਨਹੀਂ ਸੀ ਕਿਹਾ ਕਿ ਵੀ ਜੋ ਇਹ ਕਹਿ ਰਹੀ ਆ ਉਹਦੇ ਬਾਰੇ ਸੋਚ ਲਿਆ ਜਾਏ ਜੀ। ਮੈਨੂੰ ਨਹੀਂ ਲੱਗਦਾ ਈਵਨ ਤੁਹਾਡਾ ਜਿਹੜਾ ਇਸ ਵੇਲੇ ਮੀਡੀਆ ਇੰਨਾ ਸਰਗਰਮ ਹੋਇਆ, ਇਹ ਗੱਲ ਤਾਂ ਉਸ ਵੇਲੇ ਤੁਸੀਂ ਲੋਕਾਂ ਵੀ ਕੋਈ ਨਹੀਂ ਸੀ ਚੁੱਕੀ ਜੀ। ਔਰ
ਉਸ ਵੇਲੇ ਵੀ ਅਗਰ ਇੱਕਾ ਦੁੱਕਾ ਕਿਸੇ ਨਾਲ ਗੱਲ ਕੀਤੀ ਹੋਏਗੀ ਤੇ ਉਹ ਗੱਲ ਦਬ ਕੇ ਰਹਿ ਗਈ। ਤੇ ਇਹ ਨਹੀਂ ਕਿ ਇਹ ਪਰਿਵਾਰ ਅਕਾਲੀ ਦਲ ਦੇ ਨਾਲ ਜੁੜਿਆ ਨਹੀਂ ਹੈ, ਪਿਛਲੇ ਹੁਣ ਤਕਰੀਬਨ 10 ਕੁ ਸਾਲਾਂ ਤੋਂ ਤਾਂ ਇਹ ਹੈਗੇ ਹੀ ਹਨ। ਜੀ ਇਹ ਬੀਬੀ ਜਗੀਰ ਕੌਰ ਆਪਣੀ ਜਗ੍ਹਾ ਸਹੀ ਹੈ ਕਿ ਵੀ ਉਹ ਉਹਨਾਂ ਦੇ ਕੁਲੀਗ ਰਹੇ ਹੋਏ ਨੇ, ਉਹਨਾਂ ਨਾਲ ਵਰਤੇ ਹੋਏ ਨੇ। ਪਰ ਮੇਰਾ ਆਪਣਾ ਐਕਸਪੀਰੀਅੰਸ ਹੈ, ਕਿਉਂਕਿ ਮੈਨੂੰ ਉਹ ਸਮਾਂ ਯਾਦ ਹੈ ਔਰ ਮੈਂ ਅੰਮ੍ਰਿਤਸਰ ਦੇ ਵਿੱਚ ਆ। ਹੋ ਸਕਦਾ ਮੈਂ ਉਹਨਾਂ ਦੇ ਇੱਕ ਸਟੇਟਮੈਂਟ ਬਾਰੇ ਕੀ ਕਹਿ ਸਕਦੀ ਹਾਂ ਜੀ। ਜੀ ਨਹੀਂ, ਹਾਂ, ਜਦੋਂ ਉਹ ਵੀ ਸਟੇਟਮੈਂਟ ਸੀ, ਅਸੀਂ ਉਦੋਂ ਵੀ ਤੁਹਾਡੇ ਨਾਲ ਗੱਲ ਕੀਤੀ ਸੀਗੀ ਇਸ ਇਸ਼ੂ ਤੇ, ਜਦੋਂ ਉਹਨਾਂ ਦੀ ਅਪਾਇੰਟਮੈਂਟ ਹੁੰਦੀ ਹੈ ਜਾਂ ਜਦੋਂ ਟਿਕਟ ਦਿੱਤੀ ਗਈ ਹੈ, ਮੈਨੂੰ ਯਾਦ ਹੈ ਉਸ ਬਾਬਤ ਵੀ। ਪਰ ਅਸੀਂ ਥੋੜਾ ਜਿਹਾ ਅੱਜ ਦੇ ਜਦੋਂ ਗੱਲ ਕਰ ਰਹੇ ਹਾਂ ਇਸ ਡਿਵੈਲਪਮੈਂਟ ਬਾਰੇ, ਤੇ ਹੁਣ ਇੱਕ ਸਵਾਲ ਇਹ ਇੱਥੇ ਉੱਠਦਾ ਜਿਹੜਾ ਵਿਰੋਧ ਦੀ ਗੱਲ ਹੈ। ਜਦੋਂ ਅਸੀਂ ਕਰਦੇ ਹਾਂ, ਤੁਸੀਂ ਵਿਰੋਧ ਕੀਤਾ, ਤੁਸੀਂ ਅਹੁਦਾ ਠੁਕਰਾ ਦਿੱਤਾ, ਸਿੱਖ ਸੰਗਤਾਂ ਦੇ ਵਿੱਚ ਵਿਰੋਧ ਨਜ਼ਰ ਆ ਰਿਹਾ ਹੈ। ਪਰ ਇਹੀ ਵਿਰੋਧ ਜੇ ਅਸੀਂ ਅਕਾਲੀ ਦਲ ਬਾਦਲ ਦੇ ਨਜ਼ਰੀਏ ਤੋਂ ਦੇਖਣਾ ਹੋਵੇ ਤੇ ਉਹਨਾਂ ਨੂੰ ਕਿਉਂ ਨਹੀਂ ਨਜ਼ਰ ਆਉਂਦਾ, ਜਾਂ ਉਹਨਾਂ ਲਈ ਕੀ ਕਾਰਨ ਨੇ ਕਿ ਉਹ ਅਹੁਦਾ ਦੇਣ ਦੇ ਲਈ ਜਾਂ ਉਸ ਸਾਰੇ ਪਾਰਟ ਨੂੰ ਇਗਨੋਰ ਕਰਕੇ ਆਪਣਾ ਇਹ ਕਦਮ ਉਹਨਾਂ ਨੇ ਪੁੱਟਿਆ? ਦੇਖੋ, ਅਕਾਲੀ ਦਲ ਦੇ ਵਿੱਚ ਜਦੋਂ ਦੀ ਮੈਂ ਪਾਰਟੀ ਦੇ ਵਿੱਚ ਸਰਗਰਮ ਹੋਈ ਆ ਸ਼੍ਰੋਮਣੀ ਕਮੇਟੀ ਮੈਂਬਰ ਦੇ ਤੌਰ ਤੇ, ਮੈਂ ਇਹ ਚੀਜ਼ ਦੇਖੀ ਹੈ ਕਿ ਅਕਾਲੀ ਦਲ ਦੇ ਵਿੱਚ ਦੋ ਵਿਚਾਰਧਾਰਾ ਚੱਲਦੀ ਹੁੰਦੀ ਸੀ। ਇੱਕ ਤਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਾਲ ਸੰਬੰਧਿਤ, ਜਿਹੜੀ ਕਿ ਪੰਥਕ ਸੋਚ ਦੇ ਨਾਲ ਚੱਲਦੇ ਸੀ। ਦੂਸਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਜਿਹੜੀ ਇੱਕ ਪੋਲੀਟੀਕਲ ਸੋਚ ਵਾਲੀ, ਪੋਲੀਟੀਕਲ ਪਾਵਰ ਲੈਣ ਵਾਲੀ ਸਿਆਸਤ ਸੀ। ਪਰ ਫਿਰ ਵੀ ਇਹ ਦੋਵੇਂ ਬਾਦਲ ਸਾਹਿਬ ਤੇ ਟੌਹੜਾ ਸਾਹਿਬ ਮਿਲ ਕੇ ਚੱਲਦੇ ਸੀ। ਤੇ ਜਿਹੜੀਆਂ ਸਿੱਖਾਂ ਦੇ ਵਿੱਚ ਵੀ ਜਿਹੜੀਆਂ ਵੱਖ-ਵੱਖ ਵਿਚਾਰਧਾਰਾਵਾਂ ਹੈਗੀਆਂ, ਉਹ ਤਕਰੀਬਨ ਇਹਨਾਂ ਦੋਵਾਂ ਦੀ ਵਿਚਾਰਧਾਰਾ ਦੇ ਨਾਲ ਉਹ ਸਮੇਟੀਆਂ ਜਾਂਦੀਆਂ ਸੀ ਤੇ ਕੌਮਿਕ ਪਲੇਟਫਾਰਮ ਤੇ ਸੀ। ਪਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਗੁਜ਼ਰ ਜਾਣ ਤੋਂ ਬਾਅਦ ਦੂਸਰਾ ਜਿਹੜਾ ਧੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਆਇਆ, ਇਹਨਾਂ ਦਾ ਪਹਿਲੇ ਵੀ ਇਹ ਜਿਹੜੀ ਪੰਥਕ ਵਿਚਾਰਧਾਰਾ ਹੈ, ਇਹਦੇ ਵਿੱਚ ਕੋਈ ਬਹੁਤਾ ਜ਼ਿਆਦਾ ਦਿਲਚਸਪੀ ਜਾਂ ਬਹੁਤਾ ਜ਼ਿਆਦਾ ਇਹਨਾਂ ਦਾ ਦਖਲ ਨਹੀਂ ਸੀ। ਸੋ ਜਦੋਂ ਇਹਨਾਂ ਕੋਲ ਫਿਰ ਪੰਥਕ ਸੰਸਥਾਵਾਂ ਆ ਗਈਆਂ, ਤੇ ਮੈਨੂੰ ਲੱਗਦਾ ਹੈ ਇਹਨਾਂ ਦੀ ਅਗਿਆਨਤਾ ਹੀ ਹੈ ਕਿ ਜਿਹੜੀ ਕਿ ਇਹਨਾਂ ਨੂੰ ਗਲਤ ਰਾਹ ਤੇ ਤੋਰ ਦਿੰਦੀ ਹੈ। ਹੁਣ ਅੱਜ ਦੀ ਡੇਟ ਦੇ ਵਿੱਚ ਹਾਲਾਤ ਇਹੋ ਜਿਹੇ ਹਨ ਕਿ ਮੀਡੀਆ ਤੋਂ ਜਿੱਥੋਂ ਸਾਨੂੰ ਖਬਰ ਮਿਲਣੀ ਹੁੰਦੀ ਹੈ, ਅਗਰ ਅਸੀਂ ਅਖਬਾਰਾਂ ਦੀ ਗੱਲ ਕਰਦੇ ਹਾਂ, ਇੱਕ ਰੂਟੀਨ ਹੈ ਸਵੇਰੇ ਅਖਬਾਰ ਪੜ੍ਹਨ ਦਾ, ਤੇ ਅਖਬਾਰ ਵੀ ਲੋਕਲਾਈਜ਼ ਹੋ ਚੁੱਕੇ ਹੋਏ। ਅੱਗੇ ਹੁੰਦਾ ਸੀ ਅਖਬਾਰ ਆਂਦਾ ਸੀ, ਸਾਰੇ ਪੰਜਾਬ ਦੇ ਵਿੱਚ ਕੀ ਮੇਜਰ ਹੈਪਨਿੰਗਸ ਐਂਡ ਡਿਵੈਲਪਮੈਂਟਸ ਪਤਾ ਲੱਗ ਜਾਂਦੀਆਂ ਸੀ। ਹੁਣ ਅੰਮ੍ਰਿਤਸਰ ਦੀ ਖਬਰ ਜਿਹੜੀ ਹੈ ਉਹ ਬਿਆਸ ਤੋਂ ਅੱਗੇ ਨਹੀਂ ਤੁਰਦੀ, ਤੇ ਜਲੰਧਰ ਦੀ ਖਬਰ ਲੁਧਿਆਣੇ ਪਹੁੰਚਦੀ ਹੈ, ਜਲੰਧਰ ਦੀ ਖਬਰ ਅੰਮ੍ਰਿਤਸਰ ਤੱਕ ਨਹੀਂ ਪਹੁੰਚਦੀ। ਸੋ ਜਿਹੜੀ ਮੀਡੀਆ ਦੀ ਰਿਪੋਰਟਿੰਗ ਵੀ ਲੋਕਲਾਈਜ਼ਡ ਹੋ ਗਈ ਹੈ, ਉਹਦੇ ਕਰਕੇ ਵੀ ਬਹੁਤ ਲੋਕਾਂ ਨੂੰ ਦੂਸਰੇ ਇਲਾਕੇ ਦੀ ਸਿਆਸਤ ਦਾ, ਦੂਸਰੇ ਇਲਾਕੇ ਦੇ ਵਿੱਚ ਕੀ ਹੋ ਰਿਹਾ ਹੈ ਨਹੀਂ ਪਤਾ ਲੱਗਦਾ, ਔਰ ਸਾਰੇ ਲੋਕ ਵੀ ਸੋਸ਼ਲ ਮੀਡੀਆ ਉੱਪਰ ਨਹੀਂ ਹੈ। ਜੀ ਨਹੀਂ, ਇਹਦੇ ਵਿੱਚ ਜੀ ਇਹਨਾਂ ਹਾਲਾਤਾਂ ਕਰਕੇ ਨਾ ਲੋਕਾਂ ਦੇ ਆਪਣੀ ਵੀ ਜਿਹੜੀ ਸੋਚਣੀ ਦਾ ਔਰ ਉਹਨਾਂ ਦੀ ਨੌਲੇਜ ਦਾ, ਉਹਨਾਂ ਦੇ ਗਿਆਨ ਦਾ ਫਰਕ ਪੈ ਗਿਆ ਹੋਇਆ। ਨਹੀਂ, ਜਿਵੇਂ ਤੁਸੀਂ ਅਕਾਲੀ ਦਲ ਦਾ ਜ਼ਿਕਰ ਕੀਤਾ ਕਿ ਉਹ ਕਿਤੇ ਨਾ ਕਿਤੇ ਜਿਹੜਾ ਹੈ ਗਲਤ ਰਸਤੇ ਦੇ ਉੱਤੇ ਰਹੇ ਆ ਅਗਿਆਨਤਾ ਕਰਕੇ। ਜੇ ਅਗਿਆਨਤਾ ਤੋਂ ਬਿਯੋਂਡ ਦੇਖਣਾ ਹੋਵੇ, ਉਹਦੇ 'ਚ ਬੀਜੇਪੀ ਦੇ ਨਾਲ ਜਿਹੜੀ ਸਾਂਝ ਰਹੀ ਹੈ, ਹੁਣ ਤੱਕ ਗੱਠਜੋੜ ਰਿਹਾ ਹੈ, ਉਹ ਇੰਨੇ ਦਹਾਕੇ ਹੰਢਾਇਆ, ਉਹਨੇ ਪੰਜਾਬ ਦੀ ਪੋਲਿਟਿਕਸ ਜਾਂ ਖਾਸ ਤੌਰ ਤੇ ਜਿਹੜੀ ਸਿੱਖ ਪੋਲਿਟਿਕਸ ਹੈ ਉਹਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ, ਮੈਂ ਕਹੂੰਗਾ। ਉਹਦਾ ਕੀ ਰੋਲ ਦੇਖਦੇ ਹੋ ਇਹਦੇ ਵਿੱਚ? ਦੇਖੋ, ਇਸ ਵੇਲੇ ਇਸ ਮੁਲਕ ਦੇ ਵਿੱਚ ਦੋ ਪਾਰਟੀਆਂ ਦੀ ਤਾਂ ਸਿਆਸਤ ਹੈ ਨਹੀਂ, ਰੀਜਨਲ ਪਾਰਟੀਜ਼ ਹਨ ਬਹੁਤ। ਤੇ ਅੱਗੇ ਤਾਂ ਹੁੰਦਾ ਸੀ ਇੱਕ ਮੇਜਰ ਕਾਂਗਰਸ ਪਾਰਟੀ ਹੁੰਦੀ ਸੀ, ਔਰ ਉਹਦੇ ਆਪੋਜੀਸ਼ਨ ਦੇ ਵਿੱਚ ਜਿੰਨੀਆਂ ਪਾਰਟੀਆਂ ਰੀਜਨਲ ਵਗੈਰਾ ਸਾਰੇ ਇਕੱਠੇ ਹੋ ਜਾਂਦੇ ਸੀ। ਹੁਣ ਜਿਹੜੇ ਸਮੀਕਰਨ ਉਹ ਬਦਲ ਚੁੱਕੇ ਹਨ। ਹੁਣ ਕਾਂਗਰਸ ਇੱਕ ਮੇਜਰ ਪਾਰਟੀ ਨਹੀਂ ਹੈ। ਜਦੋਂ ਅਕਾਲੀ ਦਲ ਦਾ ਅਲਾਇੰਸ ਬੀਜੇਪੀ ਦੇ ਨਾਲ ਹੋਇਆ, ਉਸ ਵੇਲੇ ਬੀਜੇਪੀ ਵੀ ਇਹੋ ਜਿਹੀ ਮੇਜਰ ਫੋਰਸ ਨਹੀਂ ਸੀ, ਪਰ ਫਿਰ ਵੀ ਚਲੋ ਕਾਂਗਰਸ ਦੇ ਅਗੇਂਸਟ ਬੀਜੇਪੀ ਜਿਹੜੀ ਹੈ ਇੱਕ ਪੋਲੀਟੀਕਲ ਪਾਰਟੀ ਖੜੀ ਸੀ। ਹੁਣ ਤੁਹਾਡੇ ਕੋਲ ਦੋ ਪਾਰਟੀਆਂ ਦੇ ਵਿੱਚ ਤੁਸੀਂ ਜਦੋਂ ਇੱਕ ਆਪਣੀ ਛੋਟੀ ਪਾਰਟੀ ਦੇ ਨਾਲ ਪੋਲੀਟੀਕਲ ਸੇ ਕਿਤੇ ਵੀ ਰੱਖਣੀ ਹੋਏ, ਤੁਹਾਨੂੰ ਕਿਸੇ ਨਾ ਕਿਸੇ ਦੇ ਨਾਲ ਤਾਂ ਜੁੜਨਾ ਪਏਗਾ। ਪਰ ਮੈਂ ਸਮਝਦੀ ਹਾਂ ਜਿਹੜਾ ਬੀਜੇਪੀ ਦੇ ਨਾਲ ਸਾਂਝ ਹੈ, ਉਹ ਸਾਂਝ ਨੁਕਸਾਨਦਾਇਕ ਨਹੀਂ ਸੀ।
ਬੀਜੇਪੀ ਦੇ ਅੱਗੇ ਗੋਡੇ ਟੇਕਣੇ ਜਿਹੜੇ ਨੇ ਉਹ ਨੁਕਸਾਨਦੇਹ ਹੋ ਗਏ, ਕਿਉਂਕਿ ਜੀ। ਦੇਖੋ ਜੇ ਬੀਜੇਪੀ ਨੇ ਦੂਸਰੀ ਪਾਰਟੀਆਂ ਦੇ ਨਾਲ ਅਲਾਈਅੰਸ ਕੀਤੀ ਤੇ ਉਹਨਾਂ ਨੇ ਆਪਣਾ ਏਜੰਡਾ ਤਾਂ ਨਹੀਂ ਕੰਪਰੋਮਾਈਜ਼ ਕੀਤਾ। ਹੂੰ। ਜੇ ਦੂਸਰੀਆਂ ਪਾਰਟੀਆਂ ਬੀਜੇਪੀ ਦੇ ਨਾਲ ਅਲਾਈਅੰਸ ਕਰਦੀਆਂ ਤੇ ਉਹਨਾਂ ਨੂੰ ਫਿਰ ਜਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਹੈਗਾ ਇਹਨਾਂ ਦਾ, ਉਹਦੇ ਉੱਪਰ ਸਾਂਝ ਰੱਖਣੀ ਚਾਹੀਦੀ ਹੈ। ਆਪਣੀ ਪਾਰਟੀ ਦਾ ਏਜੰਡਾ, ਆਪਣੀ ਪਾਰਟੀ ਦੀ ਸੋਚ ਤਾਂ ਨਹੀਂ ਛੱਡ ਦੇਣੀ ਚਾਹੀਦੀ। ਜੀ। ਅਸੀਂ ਜੇ ਆਪ ਆਪਣੀ ਸੋਚ ਛੱਡ ਦਿਆਂਗੇ, ਅਸੀਂ ਦੂਜੇ ਨੂੰ ਕਿਉਂ ਉਹਦਾ ਦੋਸ਼ ਦੇ ਰਹੇ ਆ? ਜੀ। ਸੋ ਉਹ ਜਿਹੜੀ ਸਾਂਝ ਹੈ ਉਸ ਸਮੇਂ ਦੀ ਜ਼ਰੂਰਤ ਸੀ, ਔਰ ਮੈਂ ਸਮਝਦੀ ਹਾਂ ਸ਼ੁਰੂ ਦੇ ਦੌਰ ਦੇ ਵਿੱਚ ਵਧੀਆ ਨਿਕਲੀ ਹੈ। ਮੈਂ ਨਹੀਂ ਸਮਝਦੀ ਕਿ ਵੀ ਇਹਦੇ ਵਿੱਚ ਇਸ ਸਾਂਝ ਦਾ ਸਿੱਖਾਂ ਜਿਹੜਾ ਹੁਣ ਦੋਸ਼ ਲਗਾਏ ਜਾ ਰਹੇ ਨੇ ਕਿ ਬੀਜੇਪੀ ਡੋਮੀਨੇਟ ਕਰ ਰਹੀ ਹੈ, ਇੰਟਰਫੇਅਰ ਕਰ ਰਹੀ ਹੈ, ਤੇ ਫਿਰ ਉਹ ਕਹਿੰਦੇ ਨਾ ਕਿ ਆਪਣਾ ਘਰ ਆਪ ਰੱਖੋ, ਅਸੀਂ ਕਿਉਂ ਉਹਨਾਂ ਨੂੰ ਆਣ ਦਿੱਤਾ? ਹੂੰ। ਨਹੀਂ, ਫਿਰ ਰੀਜ਼ਨ ਕੀ ਸਮਝਦੇ ਹੋ ਜਿਹੜੀਆਂ ਇਹ ਅਪਾਇੰਟਮੈਂਟਸ ਨੇ? ਅਸੀਂ ਇਜ਼ਹਾਰ ਆਲਮ ਦੀ ਪਹਿਲੀ ਅਪਾਇੰਟਮੈਂਟ ਦੀ ਗੱਲ ਕਰਦੇ ਹਾਂ, ਜਦੋਂ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਲਿਆਂਦਾ ਗਿਆ, ਫਿਰ ਟਿਕਟ ਦਿੱਤੀ ਗਈ, ਵਿਰੋਧ ਹੋਇਆ ਤੇ ਉਹਨਾਂ ਦੇ ਪਤਨੀ ਫਰਜ਼ਾਨਾ ਆਲਮ ਨੂੰ ਟਿਕਟ ਦੇ ਦਿੱਤੀ ਗਈ। ਹੁਣ ਉਹਨਾਂ ਨੂੰ ਇਸਤਰੀ ਅਕਾਲੀ ਦਲ ਦੇ ਵਿੱਚ ਅਹੁਦਾ ਦਿੱਤਾ ਗਿਆ। ਇਹੀ ਜਿਹੜਾ ਦੌਰ ਹੈ ਇਜ਼ਹਾਰ ਆਲਮ ਤੋਂ ਬਿਯੋਂਡ ਦੇਖਣਾ ਹੋਵੇ, ਜਦੋਂ ਅਸੀਂ ਹਿਊਮਨ ਰਾਈਟਸ ਦੇ ਇਸ਼ੂਜ਼ ਦੀ ਗੱਲ ਕਰਦੇ ਹਾਂ, ਸੁਮੇਧ ਸੈਣੀ ਦਾ ਆਉਂਦਾ, ਉਹਨਾਂ ਦੀ ਕਿਵੇਂ ਪੁਸ਼ਤ ਪਨਾਹੀ ਕੀਤੀ ਗਈ। ਸੋ ਇਹਦੇ ਪਿੱਛੇ ਫਿਰ ਕਾਰਨ ਕੀ ਦੇਖਦੇ ਹੋ? ਜੇ ਬੀਜੇਪੀ ਦਾ ਫੈਕਟਰ ਨਹੀਂ ਨਜ਼ਰ ਆਉਂਦਾ, ਕੱਲਾ ਸੋਲ ਪੋਲੀਟੀਕਲ ਰੀਜ਼ਨਸ ਕਰਕੇ, ਜਾਂ ਜਦੋਂ ਵਿਰੋਧ ਹੁੰਦਾ, ਪੰਜਾਬ ਦੇ ਲੋਕ ਵਿਰੋਧ ਕਰਦੇ ਆ, ਸਿੱਖ ਜਥੇਬੰਦੀਆਂ ਜਾਂ ਥੋੜਾ ਬਹੁਤਾ ਜਿੰਨਾ ਕੁ ਵੀ ਵਿਰੋਧ ਹੁੰਦਾ, ਉਹਦਾ ਨੋਟਿਸ ਕਿਉਂ ਨਹੀਂ ਲਿਆ ਗਿਆ? ਕਾਰਨ ਕੀ ਹੈ? ਇਹ ਤਾਂ ਹੁਣ ਜਿਹੜੇ ਪੋਲੀਟੀਕਲ ਲੀਡਰਸ਼ਿਪ ਨੇ ਇਹ ਫੈਸਲੇ ਲੈਣ, ਉਹੀ ਇਸ ਪ੍ਰਤੀ ਜਵਾਬਦੇਹ ਹਨ। ਕਿਉਂਕਿ ਜਦੋਂ ਸੁਮੇਧ ਸੈਣੀ ਨੂੰ ਡੀਜੀਪੀ ਲਗਾਇਆ ਗਿਆ, ਉਸ ਵੇਲੇ ਵੀ ਵਿਰੋਧ ਕਰਨ ਵਾਲੀਆਂ ਸੁਰਾਂ ਹੈਗੀਆਂ ਸੀ। ਜੀ। ਔਰ ਤੁਸੀਂ ਹੈਰਾਨ ਹੋਵੋਗੇ, ਜਿਹੜਾ ਇਜ਼ਹਾਰ ਆਲਮ ਔਰ ਜਿਹੜਾ ਸੁਮੇਧ ਸੈਣੀ ਹੈ, ਇਹਨਾਂ ਦੇ ਟੌਰਚਰ ਕੀਤੇ ਹੋਏ ਬੰਦੇ ਅਕਾਲੀ ਦਲ ਵਿੱਚ ਸ਼ਾਮਲ ਹਨ। ਜੀ। ਔਰ ਮੈਨੂੰ ਹੈਰਾਨੀ ਹੈ ਕਿ ਉਹ ਬੰਦਿਆਂ ਨੇ ਕੁਝ ਨੇ ਨਿੱਜੀ ਗੱਲਬਾਤ ਵਿੱਚ ਜ਼ਰੂਰ ਇਹ ਗੱਲਾਂ ਦੱਸੀਆਂ ਕਿ ਮੇਰੇ ਨਾਲ ਇਸ ਤਰ੍ਹਾਂ ਹੋਇਆ, ਇਸ ਤਰ੍ਹਾਂ ਹੋਇਆ, ਪਰ ਨਾਲ ਹੀ ਉਹਨਾਂ ਕਿਹਾ ਜੀ ਕਿ ਮੇਰਾ ਜਿਹੜਾ ਸਥਾਨਕ ਵੱਡਾ ਲੀਡਰ ਹੈਗਾ ਉਹ ਇਸ ਦੀ ਸੁਣਵਾਈ ਨਹੀਂ ਕਰ ਰਿਹਾ। ਜੀ। ਸੋ ਇਹ ਤਾਂ ਜਿਹੜੀ ਉਹ ਲੀਡਰਸ਼ਿਪ ਜਿਹਨੇ ਇਹ ਫੈਸਲੇ ਲਏ ਉਹ ਜਵਾਬਦੇਹ ਹੈ। ਬਾਕੀ ਮੈਂ ਇੱਕ ਗੱਲ ਦੱਸਾਂ, ਮੈਂ ਬੀਜੇਪੀ ਨੂੰ ਕਲੀਨ ਚਿੱਟ ਨਹੀਂ ਦੇ ਰਹੀ। ਬੀਜੇਪੀ ਨੂੰ ਇਹ ਕਹਿ ਰਹੀ ਹੈ ਕਿ ਇਹਨਾਂ ਦਾ ਆਪਣਾ ਏਜੰਡਾ ਹੈ, ਜੋ ਜ਼ਰੂਰੀ ਨਹੀਂ ਸਾਡੇ ਸਿੱਖ ਹਤੈਸ਼ੀ ਹੋਵੇ, ਜੋ ਜ਼ਰੂਰੀ ਨਹੀਂ ਸਾਡੀ ਸੋਚ ਦੇ ਨਾਲ ਮੇਲ ਖਾਂਦਾ ਹੋਏ। ਪਰ ਮੈਂ ਇਹ ਕਹਿ ਰਹੀ ਹਾਂ ਕਿ ਸਾਨੂੰ ਆਪਣੀ ਸੋਚ ਦੇ ਉੱਪਰ, ਸਾਨੂੰ ਆਪਣੇ ਏਜੰਡੇ ਉੱਪਰ ਕਾਇਮ ਰਹਿਣ ਦੀ ਜ਼ਰੂਰਤ ਸੀ। ਸਾਨੂੰ ਦੂਜਿਆਂ ਦੇ ਉਂਗਲ ਕਰਨ ਨਾਲੋਂ ਸਾਨੂੰ ਆਪ ਸਟਰੋਂਗ ਰਹਿਣ ਦੀ ਜ਼ਿਆਦਾ ਜ਼ਰੂਰਤ ਸੀ। ਨਹੀਂ, ਉਹਦੇ ਵਿੱਚ ਅਕਾਲੀ ਦਲ ਦੀ ਕੋਈ ਮਜਬੂਰੀ ਸਮਝਦੇ ਹੋ, ਜਾਂ ਉਹਨਾਂ ਦਾ ਇੰਟਰਸਟ ਸੀ, ਜਾਂ ਕੋਈ ਹੋਰ ਪੋਲੀਟੀਕਲ ਰੀਜ਼ਨ ਸੀ ਇਹਦੇ ਬਿਹਾਈਂਡ? ਜੇ ਤੁਸੀਂ ਦੇਖਦੇ ਹੋ ਆਪਣੇ ਨਜ਼ਰੀਏ ਤੋਂ ਵੀ, ਇਹ ਸਾਰੇ ਜਿਹੜੇ ਕਦਮ ਚੁੱਕੇ ਗਏ, ਜਿਨ੍ਹਾਂ ਦੀ ਵਿਰੋਧਤਾ ਵੀ ਹੁੰਦੀ ਰਹੀ ਆਈਡੀਓਲੋਜੀਕਲੀ, ਜੇ ਦੇਖਣਾ ਹੋਵੇ ਤੇ ਸਿੱਖ ਮਤਲਬ ਇਹਨੂੰ ਪੰਥ ਵਿਰੋਧੀ ਕਦਮ ਕਿਹਾ ਜਾਂਦਾ ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ, ਜਾਂ ਓਵਰਆਲ ਅੱਜ ਗਰਾਊਂਡ ਤੇ ਜੋ ਅਸੀਂ ਦੇਖ ਰਹੇ ਹਾਂ ਵੀ ਉਹ ਕਦਮ ਚੁੱਕੇ ਕਿਉਂ ਗਏ? ਇਹਦੇ ਪਿੱਛੇ ਸਾਰੀ ਪਾਵਰ ਪੋਲਿਟਿਕਸ ਹੈ ਜੀ। ਹੁਣ ਜਿਹੜਾ ਇਜ਼ਹਾਰ ਆਲਮ ਨੂੰ ਅਕਾਲੀ ਦਲ ਵਿੱਚ ਲਿਆਉਣ ਵਾਲਾ ਵੀ ਇੱਕ ਵੱਡਾ ਅਕਾਲੀ ਲੀਡਰ ਹੈ, ਔਰ ਜੇ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਤੁਹਾਨੂੰ ਇਹਦੀ ਬੈਕਗ੍ਰਾਉਂਡ ਦਾ ਨਹੀਂ ਪਤਾ, ਉਹ ਕਹਿੰਦੇ ਜੀ ਸਾਡੀ ਮਜਬੂਰੀ ਬਣ ਗਈ। ਕਿਉਂਕਿ ਜਿਸ ਇਲਾਕੇ ਦੀ ਉਹ ਰਿਪਰੈਜ਼ੈਂਟੇਸ਼ਨ ਕਰ ਰਿਹਾ ਸੀ, ਉਸ ਇਲਾਕੇ ਦੇ ਵਿੱਚ ਜਿਹੜੀ ਕਾਂਗਰਸ ਦੀ ਰਿਪਰੈਜ਼ੈਂਟੇਸ਼ਨ ਕਰਨ ਵਾਲਾ ਮੁਸਲਮਾਨ ਸੀ, ਉਹਨੂੰ ਕਾਊਂਟਰ ਕਰਨ ਲਈ ਇਹ ਕਹਿੰਦੇ ਜੀ ਸਾਡੀ ਮਜਬੂਰੀ ਬਣ ਗਈ, ਸਾਨੂੰ ਉਹ ਲੈਣਾ। ਸੋ ਜਦੋਂ ਤੁਹਾਡਾ ਮਕਸਦ ਪਾਵਰ ਪੋਲਿਟਿਕਸ ਹੋ ਜਾਂਦਾ ਹੈ, ਪਾਵਰ ਐਟ ਐਨੀ ਕਾਸਟ, ਬੰਦਾ ਪਾਵਰ ਵਾਸਤੇ ਕੰਪਰੋਮਾਈਜ਼ ਕੀਤਾ, ਔਰ ਇਹ ਕੰਪਰੋਮਾਈਜ਼ ਸਾਰੇ ਪਾਵਰ ਵਾਸਤੇ ਹੋਏ। ਸੋ ਮਤਲਬ ਇਹ ਕਹਿ ਲਿਆ ਜਾਵੇ ਵੀ ਅਕਾਲੀ ਦਲ ਲਈ ਜਿਹੜੇ ਮਨੁੱਖੀ ਅਧਿਕਾਰ ਨੇ, ਜਾਂ ਜਿਹੜੇ ਸਿੱਖ ਇੰਟਰਸਟ ਨੇ, ਉਹ ਪਿਛਲੇ ਸਮੇਂ ਦੇ ਵਿੱਚ ਜਾਂ ਈਵਨ ਅੱਜ ਵੀ ਉਹ ਮਾਇਨੇ ਨਹੀਂ ਰੱਖਦੇ? ਜਦੋਂ ਪੰਥਕ ਸੋਚ ਬਦਲ ਜਾਏਗੀ, ਜਦੋਂ ਏਜੰਡਾ ਚੇਂਜ ਹੋ ਜਾਏਗਾ, ਤੇ ਉਦੋਂ ਤਬਦੀਲੀਆਂ ਤਾਂ ਆਉਣਗੀਆਂ। ਦੇਖੋ, ਇਹ ਤਾਂ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਤੁਸੀਂ ਕਿਹੜੀ ਸਿਆਸਤ ਕਰਨੀ ਹੈ, ਇਸ ਤੇ ਮੁਨਸਰ ਹੈ ਕਿ ਤੁਹਾਡਾ ਟੀਚਾ ਕੀ ਹੈ। ਜੇ ਤੁਹਾਡਾ ਟੀਚਾ ਪੋਲੀਟੀਕਲ ਪਾਵਰ ਹੈ, ਤੇ ਫੀਲਡ ਦੇ ਵਿੱਚ ਜੋ ਹੋ ਰਿਹਾ ਉਹਦੀਆਂ ਰਿਐਲਿਟੀਜ਼ ਤੁਹਾਨੂੰ ਐਕਸੈਪਟ ਕਰਕੇ ਉਹਦੇ ਅਨੁਸਾਰ ਚੱਲਣਾ ਪੈਂਦਾ ਹੈ। ਪਰ ਜੇ ਤੁਹਾਡੇ ਵਾਸਤੇ ਪੰਥ ਉੱਪਰ ਹੈ, ਤੇ ਜੇ ਤੁਹਾਡੀ ਪੰਥਕ ਸ਼ਕਤੀ ਤੁਹਾਡੇ ਵਾਸਤੇ ਉੱਪਰ ਹੈ, ਤਾਂ ਹੋ ਸਕਦਾ ਤੁਹਾਨੂੰ ਪੋਲੀਟੀਕਲ ਪਾਵਰ ਨਾ ਮਿਲੇ, ਹੋ ਸਕਦਾ ਤੁਹਾਨੂੰ ਹੋਰ ਤਰੀਕੇ ਚੱਲਣਾ ਪਵੇ। ਸੋ ਇਹ ਜਿਹੜਾ ਮੌਕੇ ਤੇ ਬੰਦਾ ਲੀਡ ਕਰ ਰਿਹਾ ਹੁੰਦਾ ਹੈ, ਉਹਦੀਆਂ ਵੀ ਮਜਬੂਰੀਆਂ ਹੁੰਦੀਆਂ। ਅਸੀਂ
ਉਹ ਨਹੀਂ ਕਹਿ ਸਕਦੇ ਕਿ ਕਿਹਨਾਂ ਮਜਬੂਰੀਆਂ ਅਧੀਨ ਕੀ ਹੋਇਆ, ਪਰ ਇਹਦੇ ਸਾਰੇ ਦੇ ਪਿੱਛੇ ਜੋ ਹੈ ਇਹ ਸਿਰਫ ਇੱਕ ਪਾਵਰ ਪੋਲਿਟਿਕਸ ਜਿਹੜੀ ਹੈ ਉਹਦਾ ਇੱਕ ਮੇਜਰ ਕਾਰਨ ਦਿਸਦਾ ਹੈ। ਜੀ। ਤੇ ਅੱਜ ਦੀ ਡੇਟ ਦੇ ਵਿੱਚ ਜਦੋਂ ਤੁਸੀਂ ਦੇਖਦੇ ਹੋ ਜਿਹੜਾ ਹੁਣ ਪਿਛਲਾ ਜੇ ਅਸੀਂ ਮਹੀਨੇ ਡੇਢ ਮਹੀਨੇ ਦਾ ਟਾਈਮ ਪੀਰੀਅਡ ਦੇਖਣਾ ਹੋਵੇ, ਬੀਜੇਪੀ ਦੇ ਨਾਲ ਤੋੜ ਵਿਛੋੜ ਹੋਣ ਤੋਂ ਬਾਅਦ ਇਹ ਜਿਹੜੀ ਸਾਰੀ ਸਿਆਸਤ ਚੱਲ ਰਹੀ ਹੈ, ਜਾਂ ਖਾਸ ਤੌਰ ਤੇ ਜਦੋਂ ਅਸੀਂ ਸਿੱਖ ਪਰਸਪੈਕਟਿਵ ਤੋਂ ਦੇਖਦੇ ਹਾਂ ਤੇ ਕੋਈ ਚੇਂਜ ਹੁੰਦੀ ਨਜ਼ਰ ਆਉਂਦੀ ਹੈ? ਕਿਉਂਕਿ ਇੱਕ ਸਵਾਲ ਬੀਜੇਪੀ ਨਾਲ ਤੋੜ ਵਿਛੋੜ ਕਰਨ ਤੋਂ ਬਾਅਦ ਇਹ ਜ਼ਰੂਰ ਸੀ ਵੀ ਹੁਣ ਅਕਾਲੀ ਦਲ ਕਿਸ ਡਾਇਰੈਕਸ਼ਨ ਵੱਲ ਜਾਵੇਗਾ, ਕੀ ਉਸ ਡਾਇਰੈਕਸ਼ਨ ਦੇ ਵਿੱਚ ਜਾਂ ਉਹਨਾਂ ਦੀ ਦਿਸ਼ਾ ਦੇ ਵਿੱਚ ਕੋਈ ਫਰਕ ਤਬਦੀਲੀ ਨਜ਼ਰ ਆ ਸਕਦੀ ਹੈ? ਦੇਖੋ, ਅਕਾਲੀ ਦਲ ਦਾ ਜਿਹੜਾ ਇੱਕ ਸੈਕੂਲਰ ਕਰੈਕਟਰ ਬਣਾ ਦਿੱਤਾ ਗਿਆ ਹੈ, ਜਦੋਂ ਅਕਾਲੀ ਦਲ ਦੀ 75ਵੀਂ ਵਰ੍ਹੇਗੰਢ ਸੀ ਉਸ ਵੇਲੇ ਆਫੀਸ਼ੀਅਲੀ ਅਕਾਲੀ ਦਲ ਦਾ ਪੰਥਕ ਕਰੈਕਟਰ ਬਦਲ ਕੇ ਇਹਨੂੰ ਇੱਕ ਸੈਕੂਲਰ ਪਾਰਟੀ ਬਣਾਇਆ ਗਿਆ ਜੀ। ਅੱਜ ਅਕਾਲੀ ਦਲ ਇੱਕ ਸੈਕੂਲਰ ਪਾਰਟੀ ਹੈ, ਸੋ ਸੈਕੂਲਰ ਪਾਰਟੀ ਦਾ ਤੇ ਕੋਈ ਪੰਥਕ ਏਜੰਡਾ ਨਹੀਂ ਹੋ ਸਕਦਾ ਨਾ। ਸੋ ਉਸ ਅਨੁਸਾਰ ਅਕਾਲੀ ਦਲ ਚੱਲ ਰਿਹਾ, ਤੇ ਜੇ ਇਹਦੇ ਬਾਰੇ ਮੈਂ ਹੋਰ ਕੁਝ ਨਹੀਂ ਕਹਿ ਸਕਦੀ ਜੀ। ਨਹੀਂ, ਅੱਜ ਦੀ ਮਤਲਬ ਕਿਉਂਕਿ ਮੇਰਾ ਸਵਾਲ ਇਹ ਇਸ ਤੋਂ ਵੀ ਸੀਗਾ ਕਿਉਂਕਿ ਜਿਹੜਾ ਹੁਣ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ, ਉਸ ਮੁੱਦੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਬੈਕਆਊਟ ਕੀਤਾ ਗਿਆ, ਗੱਠਜੋੜ ਤੋੜਿਆ ਗਿਆ, ਤੇ ਇਸ ਇਸ਼ੂ ਨੂੰ ਰੱਖਦਿਆਂ ਇਹ ਜ਼ਰੂਰ ਪੰਥਕ ਹਿੱਤਾਂ ਦੇ ਵਿੱਚ ਜਾਂ ਪੰਥਕ ਨੁਕਤਾ ਨਿਗਾਹ ਤੋਂ ਇਹ ਗੱਲ ਆ ਰਹੀ ਸੀ ਵੀ ਅਕਾਲੀ ਦਲ ਵਾਪਸ ਜਿਹੜਾ ਹੈ ਉਹ ਪੰਥਕ ਏਜੰਡੇ ਵੱਲ ਮੁੜੇਗਾ। ਪਰ ਹੁਣ ਜਦੋਂ ਆਹ ਖਬਰ ਦੇਖੀ ਹੈ ਤੇ ਉਹੀ ਲੋਕ ਜਿਹੜੇ ਇਹ ਗੱਲ ਸਮਝ ਰਹੇ ਸੀ ਜਾਂ ਸੋਚ ਰਹੇ ਸੀ ਉਹ ਹੁਣ ਅਕਾਲੀ ਦਲ ਦਾ ਵਾਪਸ ਵਿਰੋਧ ਕਰ ਰਹੇ ਆ। ਨਹੀਂ, ਦੇਖੋ, ਕਿਸਾਨਾਂ ਦਾ ਮੁੱਦਾ ਪੰਥਕ ਮੁੱਦਾ ਨਹੀਂ ਹੈ, ਕਿਉਂਕਿ ਕਿਸਾਨ ਜ਼ਰੂਰੀ ਨਹੀਂ ਸਿਰਫ ਸਿੱਖ ਹੈ, ਕਿਸਾਨ ਹੋਰ ਵੀ ਹੈਗੇ ਔਰ ਸਾਰੇ ਜਿਹੜੇ ਸਿੱਖ ਹਨ ਉਹ ਕਿਸਾਨ ਨਹੀਂ ਹਨ ਜੀ। ਸੋ ਅਸੀਂ ਕਹਿੰਦੇ ਕਿ ਇਹ ਕਿਸਾਨਾਂ ਦਾ ਮੁੱਦਾ ਪੰਥਕ ਮੁੱਦਾ ਹੈ, ਇਹ ਅਜਿਹੀ ਗੱਲ ਨਹੀਂ ਹੈ। ਇਹ ਨਿਰੋਲ ਕਿਸਾਨੀ ਦਾ ਮੁੱਦਾ ਹੈਗਾ ਔਰ ਇਹ ਸਾਰੇ ਮੁਲਕ ਦੇ ਕਿਸਾਨਾਂ ਦੇ ਨਾਲ ਸੰਬੰਧਿਤ ਹੈ। ਇਹਦਾ ਨਿਰੋਲ ਸਿੱਖ ਕਿਸਾਨਾਂ ਦੇ ਨਾਲ ਨਹੀਂ ਸੰਬੰਧ ਹੈਗਾ। ਸੋ ਅਸੀਂ ਇਹਨੂੰ ਪੰਥਕ ਮੁੱਦਾ ਨਾ ਬਣਾਈਏ ਜੀ। ਬਾਕੀ ਜੋ ਗਰਾਊਂਡ, ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਕਿਸਾਨੀ ਹੈ ਔਰ ਅਕਾਲੀ ਦਲ ਦਾ ਵੋਟ ਬੈਂਕ ਵੀ ਜ਼ਿਆਦਾ ਜੋ ਹੈ ਉਹ ਕਿਸਾਨਾਂ ਦੇ ਵਿੱਚ ਹੈ, ਇਸ ਲਈ ਅਕਾਲੀ ਦਲ ਕਿਸਾਨੀ ਹਿੱਤਾਂ ਵਾਸਤੇ ਜ਼ਿਆਦਾ ਸਰਗਰਮ ਹੈ ਜੀ। ਨਹੀਂ ਤਾਂ ਇਹ ਵੀ ਗੱਲ ਹੈਗੀ ਹੈ ਕਿ ਇਸ ਵਕਤ ਦੇ ਪੰਜਾਬ ਦੇ ਜਿਹੜੇ ਮਾਹੌਲ ਹੈਗਾ ਉਹਦੇ ਵਿੱਚ ਕਿਸਾਨ ਜਿਹੜਾ ਇਹ ਪੋਲੀਟੀਕਲ ਲਾਰਿਆਂ ਤੋਂ ਤੰਗ ਆ ਚੁੱਕਾ ਹੋਇਆ ਔਰ ਕਿਸਾਨ ਜਿਹੜਾ ਉਹ ਮੈਂ ਸਮਝਦੀ ਹਾਂ ਕਿ ਜਿਹੜਾ ਨਵਾਂ ਕਾਨੂੰਨ ਆਇਆ ਉਹਦੇ ਬਾਰੇ ਤਾਂ ਜਿਹੜੇ ਐਕਸਪਰਟ ਇੱਕ ਸਰਦਾਰਾ ਸਿੰਘ ਜੌਹਲ ਹੈਗੇ ਬੜੇ ਸੀਨੀਅਰ ਇਸ ਸਾਰੇ ਖਿੱਤੇ ਦੇ, ਉਹਨਾਂ ਨੇ ਇੱਕ ਅਖਬਾਰ ਦੇ ਵਿੱਚ ਬਿਆਨ ਦਿੱਤਾ ਸੀ ਬੜਾ ਇੰਟਰਸਟਿੰਗ ਕਿ ਵੀ ਜਿਹੜਾ ਕਾਨੂੰਨ ਪੰਜਾਬ ਦੇ ਵਿੱਚ ਕਾਂਗਰਸ ਤੇ ਅਕਾਲੀ ਸਰਕਾਰ ਪਹਿਲੇ ਪਾਸ ਕਰ ਚੁੱਕੀ ਹੈ, ਉਹੀ ਕਾਨੂੰਨ ਜੇ ਸੈਂਟਰ ਨੇ ਪਾਸ ਕਰਤਾ ਤੇ ਫਿਰ ਉਸ ਦਾ ਵਿਰੋਧ ਕਿਉਂ ਜੀ। ਤੇ ਇਹ ਜਿਹੜੀ ਉਹਨਾਂ ਦੀ ਸਟੇਟਮੈਂਟ ਸੀ, ਇਹਦਾ ਜਵਾਬ ਮੈਂ ਕਿਸੇ ਪੋਲੀਟੀਕਲ ਲੀਡਰ ਕੋਲੋਂ ਨਹੀਂ ਸੁਣਿਆ ਜੀ। ਪਰ ਗੱਲ ਇਹ ਹੈਗੀ ਹੈ ਕਿ ਅੱਜ ਦੇ ਪੰਜਾਬ ਦਾ ਜੋ ਮਾਹੌਲ ਬਣ ਗਿਆ, ਜਿਸ ਤਰ੍ਹਾਂ ਨਿਰਾਸ਼ਤਾ ਦਾ ਮਾਹੌਲ ਹੈ, ਕਿਉਂਕਿ ਇੱਥੇ ਵਸਦੇ ਪੰਜਾਬੀਆਂ ਨੂੰ ਆਪਣੇ ਬੱਚਿਆਂ ਵਾਸਤੇ ਇੱਕ ਫਿਊਚਰ ਨਹੀਂ ਦਿਸ ਰਿਹਾ ਔਰ ਜਿਸ ਤਰ੍ਹਾਂ ਆਪਣੀਆਂ ਜ਼ਮੀਨਾਂ, ਆਪਣਾ ਟੋਟਲ ਸਰਮਾਇਆ ਜਮਾ ਪੂੰਜੀ ਜੋ ਹੈ ਉਹ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਪਏ, ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਵੀ ਫਰਸਟ੍ਰੇਸ਼ਨ ਹੈ ਕਿ ਜਿਹੜੀ ਅੱਗੇ ਦਾ ਰਾਹ ਕਿਸਾਨਾਂ ਨੂੰ ਨਹੀਂ ਦਿਸ ਰਿਹਾ ਕਿ ਉਹਨਾਂ ਦੇ ਬੱਚਿਆਂ ਦਾ, ਪਰਿਵਾਰਾਂ ਦਾ ਕੀ ਬਣੇਗਾ। ਇਹ ਸਾਰੇ ਇਸ਼ੂਜ਼ ਇਕੱਠੇ ਹੋ ਕੇ ਇਸ ਰੋਸ ਦੇ ਵਿੱਚ ਨਿਕਲ ਕੇ ਆ ਰਹੇ ਨੇ ਜੀ। ਨਹੀਂ, ਵਾਪਸ ਜੇ ਪੰਥਕ ਏਜੰਡੇ ਦੀ ਗੱਲ ਕਰਨੀ ਹੋਵੇ, ਐਸਜੀਪੀਸੀ ਤੁਹਾਡਾ ਸਬੰਧ ਹੈ, ਐਸਜੀਪੀਸੀ ਮੈਂਬਰ ਦੇ ਤੌਰ ਤੇ ਹੁਣ ਇਜਲਾਸ ਵੀ ਹੋਇਆ, ਸੋ ਜਿਹੜੇ ਇਸ਼ੂਜ਼ ਪੰਥਕ ਨੁਕਤਾ ਨਿਗਾਹ ਤੋਂ ਇਸ ਵਕਤ ਸਾਡੇ ਸਾਹਮਣੇ ਨੇ ਜਾਂ ਸਿੱਖ ਕੌਮ ਨੂੰ ਦਰਪੇਸ਼ ਨੇ, ਉਹਨਾਂ ਦੇ ਵਿੱਚ ਅਜਿਹੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਅਕਾਲੀ ਦਲ ਦੀ ਜਿਹੜੀ ਸ਼ਾਖ ਹੈ ਉਹ ਖਰਾਬ ਕਰਦੀਆਂ ਨੇ, ਵਿਰੋਧ ਕਰਦੇ ਆ ਲੋਕ ਜਾਂ ਸਿੱਖ ਅਸੀਂ ਦੇਖਦੇ ਹਾਂ। ਸੋ ਅਕਾਲੀ ਦਲ ਨੂੰ ਇਸ ਸਾਰੇ ਪਾਰਟ ਦੇ ਵਿੱਚ ਫਾਇਦਾ ਹੁੰਦਾ ਨਜ਼ਰ ਆਉਂਦਾ ਹੈ ਜਾਂ ਜਿਹੜੀ ਇਹ ਸਿਆਸਤ ਚੱਲ ਰਹੀ ਹੈ, ਸਿੱਖ ਸਿਆਸਤ ਦੀ ਜੇ ਗੱਲ ਕਰਨੀ ਹੋਵੇ, ਜਾਂ ਨੁਕਸਾਨ ਝੱਲਣ ਲਈ ਉਹ ਤਿਆਰ ਨੇ ਕਿਸੇ ਕਾਰਨ ਕਰਕੇ? ਦੇਖੋ, ਇਸ ਵਕਤ ਅਗਰ ਤੁਸੀਂ ਪੰਥਕ ਸਿਆਸਤ ਕਹਿੰਦੇ ਹੋ ਤੇ ਮੈਂ ਤਾਂ ਹੈਰਾਨ ਹੁੰਨੀ ਆ
ਕਿ ਜਿਨੇ ਇੱਕ ਵਿਸ਼ੇਸ਼ ਤਰੀਕੇ ਦੇ ਕੱਪੜੇ ਪਾ ਲਏ, ਉਹਨੂੰ 10 ਬੰਦੇ ਇਕੱਠੇ ਹੋ ਗਏ, ਉਹਨੂੰ ਕਹਤਾ ਜੀ ਇਹ ਪੰਥਕ ਜਥੇਬੰਦੀ ਹੈ। ਜੀ ਹੁਣ ਜੇ ਪੰਥਕ ਜਥੇਬੰਦੀ, ਚਲੋ ਮੰਨ ਲਿਆ ਪੰਥਕ ਜਥੇਬੰਦੀ ਹੈ, ਪਰ ਇਹ ਵੀ ਤਾਂ ਦੱਸੋ ਕਿ ਉਹਨਾਂ ਦਾ ਕੰਮ ਕੀ ਹੈ, ਉਹਨਾਂ ਦੀ ਸੋਚਣੀ ਕੀ ਹੈ। ਅੱਜ ਜਿਹੜਾ ਪੰਜਾਬ ਦੇ ਵਿੱਚ ਅਸੀਂ ਦੇਖ ਰਹੇ ਆ, ਜਿਹੜਾ ਵਿਰੋਧ ਦੇ ਨਾਂ ਦੇ ਉੱਪਰ ਜੋ ਕੁਝ ਹੋ ਰਿਹਾ ਹੈ, ਉਹ ਵੀ ਧੱਕੇਸ਼ਾਹੀ ਹੈ। ਜੀ ਉਹ ਵੀ ਕਿਤੇ ਜਿਹੜੀ ਹੈ ਨਾ, ਮਿਲ ਬੈਠ ਕੇ ਗੱਲ ਕਰਨ ਵਾਲੀ, ਡਾਇਲੌਗ ਵਾਲੀ ਗੱਲ, ਉਹ ਮਿਸਿੰਗ ਲੱਗਦੀ ਹੈ। ਸੋ ਕਿਉਂਕਿ ਇਸ ਵਕਤ ਸ਼੍ਰੋਮਣੀ ਕਮੇਟੀ ਔਰ ਅਕਾਲੀ ਦਲ ਦੀ ਕਾਰਵਾਈ ਤੋਂ ਆਮ ਸਿੱਖ ਜਿਹੜਾ ਉਹ ਉਹਨਾਂ ਦੀਆਂ ਉਮੀਦਾਂ ਦੇ ਉੱਪਰ ਪੂਰੀ ਨਹੀਂ ਇਹਦੀ ਕਾਰਗੁਜ਼ਾਰੀ ਉਤਰੀ, ਇਸ ਲਈ ਲੋਕ ਅਗਰ ਗੁੱਸੇ ਵਿੱਚ ਵਿਰੋਧ ਕਰ ਰਹੇ ਹਨ, ਤੇ ਅਸੀਂ ਇਹ ਨਹੀਂ ਸਮਝ ਸਕਦੇ ਕਿ ਜਿੰਨੇ ਵਿਰੋਧੀ ਹਨ ਉਹ ਸਾਰੇ ਪੰਥਕ ਹਨ। ਇਹਦੇ ਵਿੱਚ ਸਾਡੇ ਉਹ ਵੀ ਲੋਕ ਜੁੜ ਜਾਂਦੇ ਨੇ ਜਿਨ੍ਹਾਂ ਦਾ ਕੋਈ ਪੰਥਕ ਸਿਆਸਤ ਨਾਲ ਲੈਣ ਦੇਣ ਨਹੀਂ, ਉਹ ਵੀ ਲੋਕ ਜੁੜ ਜਾਂਦੇ ਹਨ ਜਿਹੜੇ ਕਿ ਕੌਮ ਦੇ ਹਤੈਸ਼ੀ ਨਹੀਂ, ਪਰ ਕੌਮੀ ਇੱਕ ਚਿਹਰਾ ਮੋਹਰਾ ਲੈ ਕੇ, ਇੱਕ ਮਖੌਟਾ ਪਾ ਕੇ ਤੇ ਵਿਰੋਧ ਦੇ ਵਿੱਚ ਸਾਰੇ ਤੁਰ ਪੈਂਦੇ। ਕਿਉਂਕਿ ਹੁਣ ਪਿਛਲੇ ਦਿਨਾਂ ਵਿੱਚ ਵੀ ਤੁਸੀਂ ਦੇਖ ਲਓ ਕਿ ਜਿਹੜੇ ਇਸ਼ੂ ਸਾਹਮਣੇ ਆਏ, ਗੱਲਬਾਤ ਰਾਹੀਂ ਹੱਲ ਵੱਲ ਕੋਈ ਨਹੀਂ ਤੁਰਦਾ, ਸਿਰਫ ਰੌਲਾ ਰੱਪਾ ਮੀਡੀਆ ਦੇ ਉੱਪਰ, ਇਹਦੇ ਉੱਪਰ ਮਤਲਬ ਘਟੀਆ ਕਿਸਮ ਦੇ ਕਮੈਂਟ ਜੀ, ਔਰ ਇਸ ਕਿਸਮ ਦੀਆਂ ਗੱਲਾਂ ਚੱਲਦੀਆਂ ਜਿਹੜੀਆਂ ਕਿ ਕੋਈ ਸੰਜੀਦਗੀ ਨਹੀਂ ਦਿਖਾ ਰਹੀਆਂ ਜੀ। ਸਾਡੇ ਨਾਲ ਇੱਕ ਕਾਲਰ ਜੁੜੇ ਆ ਇਸ ਇਸ਼ੂ ਦੇ ਉੱਤੇ, ਉਹਨਾਂ ਦੇ ਵੀ ਵਿਚਾਰ ਜਾਣ ਲੈਣੇ ਆ। ਤੁਹਾਡਾ ਸਵਾਗਤ ਹੈ ਜੀ ਸ਼ੋਅ ਦੇ ਵਿੱਚ। ਹਾਂਜੀ, ਅਮਰਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਤੁਹਾਡੇ ਗੈਸਟ ਨੂੰ, ਬੀਬੀ ਜੀ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੈਂ ਸ਼ੋਅ ਦੇਖ ਰਿਹਾ ਤੇ ਮੈਨੂੰ ਥੋੜਾ ਜਿਹਾ ਜਿਹੜਾ ਗੱਲ ਹੈ ਨਾ, ਉਹ ਸਟੈਂਡ ਕਲੀਅਰ ਨਹੀਂ ਹੋ ਰਿਹਾ ਕਿ ਭਾਈ ਇੱਕ ਪਾਸੇ ਬੀਬੀ ਜੀ ਕਹਿ ਰਹੇ ਕਿ ਅਕਾਲੀ ਦਲ ਸੈਕੂਲਰ ਪਾਰਟੀ ਬਣ ਗਿਆ ਹੈ ਜੀ, ਦੂਸਰੇ ਪਾਸੇ ਪੰਥ ਦੀ ਵੀ ਪਹਿਰੇਦਾਰੀ ਰੱਖ ਰਹੇ ਨੇ। ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲੀ ਜਿਹੜੀ ਸਿਆਸਤ ਆ, ਜਦੋਂ 1995 ਵਿੱਚ ਨਹੀਂ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ, ਜਿਹੜੀ ਸਿੱਖਾਂ ਦੀ ਇੱਕ ਖੇਤਰੀ ਪਾਰਟੀ ਸੀ ਪੰਜਾਬ ਵਿੱਚ, ਉਹਦਾ ਭੋਗ ਪਾਇਆ ਹੈ ਜੀ। ਤੇ ਸਿੱਖਾਂ ਨੂੰ ਬੜਾ ਮਾਣ ਹੁੰਦਾ ਸੀ ਪੰਜਾਬ ਦੇ ਵਿੱਚ ਕਿ ਭਾਈ ਸਾਡੀ ਕੋਈ ਪਾਰਟੀ ਆ, ਜਿਹੜਾ ਅਕਾਲੀ ਦਲ ਬਹੁਤ ਕੁਰਬਾਨੀਆਂ ਕਰਕੇ ਅੱਗੇ ਆਇਆ ਹੈ ਤੇ ਵੀ ਭਾਈ ਇਹ ਸਾਡੀ ਆਵਾਜ਼ ਸੁਣਦਾ ਹੈ। ਲੇਕਿਨ ਜਦੋਂ ਉਸਦਾ ਭੋਗ ਪਾ ਕੇ ਸਿਰਫ ਆਪਣੀ ਕੁਰਸੀ ਦੀ ਭੁੱਖ ਨੂੰ ਮੂਹਰੇ ਰੱਖਿਆ, ਫਿਰ ਇੱਕ ਪਾਸੇ ਕਹਿੰਦੇ ਉਹ ਸੈਕੂਲਰ ਪਾਰਟੀ ਹੈ, ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਤੇ ਕਬਜ਼ੇਦਾਰੀ ਕਰਕੇ ਉੱਥੇ ਗਈਆਂ ਪੰਥਕ ਧਿਰਾਂ ਦੇ ਉੱਤੇ ਜਿਹੜੀ ਟਾਸਕ ਫੋਰਸ ਆ, ਉਹਦੇ ਵਾਂਗੂ ਕੁਰਬਾਨਾਂ ਦੇ ਨਾਲ ਵਾਰ ਵੀ ਹੁੰਦੇ ਆ। ਤੇ ਜਦੋਂ ਪੰਥ ਦਾ ਮਤਲਬ ਦਾ ਚੱਲਣਾ, ਉਹ ਵੀ ਚਲਾ ਲੈਂਦੇ ਆ। ਦੂਸਰੇ ਪਾਸੇ ਪੰਜਾਬੀ ਪਾਰਟੀ ਵੀ ਚੱਲਦੀ ਹੈ। ਇਹ ਡਬਲ ਸਟੈਂਡਰਡ ਨਹੀਂ ਹੈਗਾ? ਤੇ ਮੁੜ ਕੇ ਜੇ ਹੁਣ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਕਿਸਾਨਾਂ ਦੇ ਜਿਹੜੇ ਮੰਗਾਂ ਨੇ, ਇਹਨਾਂ ਨੂੰ ਲੈ ਕੇ ਮੋਰਚਾ ਲੱਗਦਾ ਤੇ ਮੋਰਚਾ ਕਾਨੂੰਨ ਦਿੱਲੀ 'ਚ ਪਾਸ ਹੁੰਦਾ ਹੈ ਤੇ ਇਹ ਡਰਾਮੇਬਾਜ਼ੀ ਕਰਦੇ ਆ ਚੰਡੀਗੜ੍ਹ ਨੂੰ ਘੇਰਨ ਦੀ। ਇਹ ਮਤਲਬ ਕਿ ਪੰਜਾਬੀ ਲੋਕ ਪੜ੍ਹੇ ਲਿਖੇ ਨਹੀਂ ਹੈਗੇ ਜਾਂ ਬੇਵਕੂਫ ਹੈ, ਉਹਨਾਂ ਨੂੰ ਕਿਹੜੇ ਢੰਗ ਨਾਲ ਬੇਵਕੂਫ ਬਣਾਇਆ ਜਾ ਰਿਹਾ। ਸੋ ਬੀਬੀ ਜੀ ਨੇ ਜਿਹੜਾ ਹੁਣ ਸਟੈਂਡ ਲਿਆ, ਵਾ ਵਧੀਆ ਸਟੈਂਡ ਹੈ ਵੀ ਭਾਈ ਮੈਂ ਜਨਰਲ ਸਕੱਤਰੀ ਨਹੀਂ ਲੈਣੀ, ਕਿਉਂਕਿ ਜਹਾਰ ਆਲਮ ਦੀ ਪਤਨੀ ਨੂੰ ਅਕਾਲੀ ਦਲ, ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰ ਬਣਾਇਆ ਨਹੀਂ। ਲੇਕਿਨ ਇਸ ਤੋਂ ਪਹਿਲਾਂ ਇਹਨਾਂ ਨੂੰ ਹਰ ਇੱਕ ਚੀਜ਼ ਦਾ ਪਤਾ ਵੀ ਜਹਾਰ ਆਲਮ ਨੂੰ ਕਿੱਥੇ ਰੱਖਿਆ ਗਿਆ, ਸਮੇਧ ਖਣੀ ਨੂੰ ਕਿੱਥੇ ਰੱਖਿਆ ਗਿਆ। ਤੇ ਕਿਉਂਕਿ ਸਿੱਖਾਂ ਦੇ ਕਾਤਲਾਂ ਦੇ ਨਾਲ ਖੜ ਕੇ ਜਿਹੜੀ ਸਾਡੀ ਅਕਾਲੀ ਦਲ ਸੀ ਉਹਦਾ ਭੋਗ ਪਾ ਦੇਣਾ ਹੈ, ਜਾਂ ਹੁਣ ਇਹ ਗੱਲਬਾਤ ਕਰਨੀ ਕਿ ਪੰਥ ਜਿਹੜੀਆਂ ਪੰਜਾਬ ਦੀਆਂ ਕਿਸਾਨਾਂ ਦੀਆਂ ਮੰਗਾਂ, ਸਿੱਖਾਂ ਦੀਆਂ ਮੰਗਾਂ ਨਹੀਂ ਹੈਗੀਆਂ। ਇਹ 1947 ਤੋਂ ਲੈ ਕੇ 7 ਦਹਾਕਿਆਂ ਦੀ ਜਿਹੜੀ ਬ੍ਰਾਹਮਣਵਾਦ ਦਾ ਸਿਸਟਮ ਆ, ਉਸ ਸਿਸਟਮ ਦੀ ਦੇਣ ਆ। ਇਹ ਇੱਕ ਹੋਂਦ ਦੀ ਲੜਾਈ ਆ, ਇਹ ਇਕੱਲੀ ਸਿੱਖਾਂ ਦੀ ਜਾਂ ਕਿਸਾਨਾਂ ਦੀ ਲੜਾਈ ਨਹੀਂ ਹੈਗੀ ਮੰਗਾਂ ਕਰਕੇ। ਇਹ ਅਕਾਲੀ ਦਲ ਨੂੰ ਕਦੋਂ ਸਮਝ ਆਊਗੀ? ਜੇ ਉਹ ਆਪਣਾ ਕੁਰਸੀ ਦਾ ਮੋਹ ਤਿਆਗਣਗੇ, ਉਹਨਾਂ ਨੂੰ ਤਾਂ ਹੀ ਸਮਝ ਆਉਣੀ ਆ ਵੀ ਪੰਜਾਬ ਵਿੱਚ ਜਿਹੜਾ ਅਸੀਂ ਪੰਜਾਬ ਨੂੰ 5 ਸਾਲ ਕਾਂਗਰਸ ਦੇ ਨਾਲ ਫਿਕਸ ਗੇਮ ਕਰਕੇ ਅਸੀਂ ਲੁੱਟਿਆ ਜਾਂ ਕੁੱਟਿਆ ਜੋਰਾ ਜਰਬੀ ਦੇ ਨਾਲ, ਜਿਹੜੇ ਕਾਤਲ ਨੇ ਸਿੱਖ ਕੌਮ ਦੇ, ਅਸੀਂ ਉਹਨਾਂ ਨੇ ਜਾਰੀਆਂ ਪਾਈਆਂ, ਤੇ ਇਹਨਾਂ ਦਾ ਦੇਣ ਕਦੋਂ ਦਿੱਤਾ ਜਾਊਗਾ? ਮੇਰੇ ਵੱਲੋਂ ਇਹੀ ਬੇਨਤੀ ਆ ਤੇ ਜਾਂ ਤਾਂ ਸਰਕੂਲਰ ਹੋ ਜਾਓ, ਫਿਰ ਮਤਲਬ ਸ਼੍ਰੋਮਣੀ ਕਮੇਟੀ ਨੂੰ ਛੱਡੋ, ਸਿੱਖਾਂ ਨੂੰ ਕੁਝ ਕਰ ਲੈਣ ਦਿਓ, ਤੇ ਜਾਂ ਫਿਰ ਮਤਲਬ ਪੰਥਕ ਹੋ ਜਾਓ, ਗੱਦੀਆਂ ਦਾ ਤਿਆਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀ ਜੀ ਕੁਝ ਕਹਿਣਾ ਚਾਹੋਗੇ ਇਸ ਬਾਬਤ?
ਜੀ ਮੈਂ ਬਿਲਕੁਲ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਦੋ ਬੇੜੀਆਂ ਦੇ ਵਿੱਚ ਪੈਰ ਰੱਖ ਕੇ ਨੁਕਸਾਨ ਨਹੀਂ ਹੈ। ਤੇ ਜੇ ਪੰਥਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੱਡ ਦਿੱਤਾ ਜਾਏ, ਉਹਨੂੰ ਇੰਡੀਪੈਂਡੈਂਟਲੀ ਕੰਮ ਕਰਨ ਦਿੱਤਾ ਜਾਏ ਤਾਂ ਕਿ ਇਹ ਇੱਕ ਪੰਥਕ ਜਿਹੜੀ ਜਥੇਬੰਦੀ ਹੈ ਪੰਥਕ ਸੋਚ ਅਨੁਸਾਰ ਪੰਥਕ ਕਾਰਜ ਕਰੇ। ਜੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਆਪਣਾ ਜਿਹੜਾ ਕੈਰੈਕਟਰ ਹੈ ਉਹ ਮਜਬੂਰੀ ਵਿੱਚ ਬਦਲਣਾ ਪਿਆ ਹੈ, ਕਿਉਂਕਿ ਹਿੰਦੁਸਤਾਨ ਦੇ ਵਿੱਚ ਕਾਨੂੰਨ ਪਾਸ ਹੋ ਗਿਆ ਕਿ ਜੇ ਤੁਹਾਡੀ ਪਾਰਟੀ ਸੈਕੂਲਰ ਨਹੀਂ ਹੈ ਤੇ ਤੁਸੀਂ ਇਲੈਕਸ਼ਨ ਨਹੀਂ ਲੜ ਸਕਦੇ। ਜੀ ਮਤਲਬ ਤੁਹਾਡਾ ਇੱਕ ਪਾਰਟਿਕੂਲਰ ਫਿਰਕੇ ਦੇ ਨਾਲ, ਇੱਕ ਪਾਰਟਿਕੂਲਰ ਧਰਮ ਵਾਲੀ ਜਿਹੜੀ ਪਾਰਟੀ ਹੈ ਉਹਨੂੰ ਇਲੈਕਸ਼ਨ ਲੜਨ ਦੀ ਉਸ ਵਕਤ ਇਜਾਜ਼ਤ ਨਹੀਂ ਸੀ, ਜਿਸ ਪਿੱਛੇ ਇੱਕ ਹਿੰਦੁਸਤਾਨ ਦੇ ਕਾਨੂੰਨ ਦੇ ਵਿੱਚ ਤਬਦੀਲੀ ਆਉਣ ਕਰਕੇ ਇਹ ਤਬਦੀਲੀ ਕਰਨੀ ਪਈ। ਪਰ ਉਸ ਤਬਦੀਲੀ ਦਾ ਸਾਨੂੰ ਨੁਕਸਾਨ ਵੀ ਹੋਇਆ ਕਿਉਂਕਿ ਇਹਦੇ ਨਾਲ ਕੋਈ ਕਲੈਰਿਟੀ ਨਹੀਂ ਰਹਿ ਗਈ ਅਸੀਂ ਕਰ ਕੀ ਰਹੇ ਹਾਂ। ਸੋ ਇਹਦਾ ਅੱਜ ਦੀ ਡੇਟ ਦੇ ਵਿੱਚ ਇਹੀ ਸੋਲੂਸ਼ਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਆਜ਼ਾਦਾਨਾ ਤੌਰ ਤੇ ਕੰਮ ਕਰੇ, ਕਿਉਂਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਹੀ ਪਾਰਲੀਮੈਂਟ ਹੈ। ਔਰ ਇਸ ਲਈ ਮੈਂ ਪਾਰਲੀਮੈਂਟ ਕਹਿੰਦੀ ਹਾਂ ਕਿਉਂਕਿ ਇਹਦੇ ਵਿੱਚ ਮੈਂਬਰ ਜਿਹੜੇ ਹਨ ਉਹ ਉਸੇ ਤਰ੍ਹਾਂ ਇਲੈਕਸ਼ਨ ਪ੍ਰੋਸੈਸ ਰਾਹੀਂ ਆਉਂਦੇ ਨੇ ਜਿਸ ਤਰ੍ਹਾਂ ਕਿ ਦੂਸਰੀ ਅਸੈਂਬਲੀ ਵਿੱਚ ਜਾਂਦੇ ਹਨ। ਜੀ ਤੇ 5 ਸਾਲ ਦੀ ਇਹਨਾਂ ਦੀ ਟਰਮ ਹੁੰਦੀ ਆ। ਅਗਰ ਸ਼੍ਰੋਮਣੀ ਕਮੇਟੀ ਮੈਂਬਰ ਕੇਵਲ ਪੰਥਕ ਸੋਚ ਦੇ ਨਾਲ ਕੰਮ ਕਰਨ, ਸ਼੍ਰੋਮਣੀ ਕਮੇਟੀ ਇੱਕ ਪੰਥਕ ਸੋਚ ਦੀ ਜਿਹੜੀ ਪਲੇਟਫਾਰਮ ਬਣ ਜਾਵੇ ਜਿਹਦੇ ਵਿੱਚ ਕਿ ਸਿਆਸੀ ਦਖਲਅੰਦਾਜ਼ੀ ਨਾ ਹੋਵੇ, ਤਾਂ ਮੈਂ ਸਮਝਦੀ ਹਾਂ ਕਾਫੀ ਹੱਦ ਤੱਕ ਮਸਲੇ ਹੱਲ ਹੋ ਸਕਦੇ ਹਨ। ਜੀ ਇੱਕ ਕਾਲਰ ਸਾਡੇ ਨਾਲ ਹੋਰ ਜੁੜੇ ਆ, ਉਹਨਾਂ ਦਾ ਵਿਚਾਰ ਜਾਣ ਲਈਏ ਇਸ ਇਸ਼ੂ ਦੇ ਉੱਤੇ। ਤੁਹਾਡਾ ਸਵਾਗਤ ਹੈ ਜੀ ਸ਼ੋਅ ਦੇ ਵਿੱਚ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬੀਬੀ ਕਿਰਨਜੀਤ ਕੌਰ ਨੂੰ ਆਪਣੇ ਵਿਚਾਰ ਦੇਣ ਦਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਤੇ ਕਾਫੀ ਚੀਜ਼ਾਂ ਉੱਭਰ ਕੇ ਆ ਰਹੀਆਂ। ਮੇਰਾ ਅੱਜ ਨਾ ਬੀਬੀ ਜੀ ਨੂੰ ਇੱਕ ਸਵਾਲ ਹੈ ਕਿ ਕੀ ਐਸਜੀਪੀਸੀ ਇੱਕ ਮਤਲਬ ਮਤਾ ਨਹੀਂ ਲੈ ਕੇ ਆ ਸਕਦੀ ਕਿ ਐਸਜੀਪੀਸੀ ਦੇ ਗੁਰਦੁਆਰਿਆਂ ਦੇ ਨਾਲ ਜਿੰਨੀ ਵੀ ਜ਼ਮੀਨ ਜੁੜੀ ਹੋਈ ਹੈ ਆਲ ਓਵਰ ਇੰਡੀਆ, ਭਾਰਤ ਵਰਸ਼ ਦੇ ਵਿੱਚ ਤੇ ਬਾਹਰ ਵੀ, ਮਤਲਬ ਕਿ ਅਸੀਂ ਉਹਨੂੰ ਕਾਰਪੋਰੇਟ ਖੇਤੀ ਦਾ ਹਿੱਸਾ ਨਹੀਂ ਬਣ ਦੇਵਾਂਗੇ। ਮਤਲਬ ਇੱਕ ਆਗਾਜ਼ ਨਹੀਂ ਕਰ ਸਕਦੇ, ਲੀਡ ਨਹੀਂ ਕਰ ਸਕਦੇ ਫਰੰਟ ਤੇ। ਜੇ ਮਤਲਬ ਆਪਾਂ ਸਿੱਖਾਂ ਦਾ ਮੁੱਦਾ ਨਾ ਵੀ ਸਮਝੇ, ਇਕੱਲਾ ਕਿਸਾਨੀ ਦਾ ਮੁੱਦਾ ਸਮਝ ਲਈਏ, ਸਾਡੇ ਪਹਿਲੇ ਪਾਤਸ਼ਾਹ ਨੇ ਆਪ ਖੇਤੀ ਕੀਤੀ ਆ, ਧਰਮ ਕਿਸਾਨੀ ਹੈ ਸਾਡਾ, ਤੇ ਆਪਾਂ ਇਹਨੂੰ ਇੱਕ ਰੈਵੋਲੂਸ਼ਨ ਵਜੋਂ ਐਸਜੀਪੀਸੀ ਇੱਕ ਮਤਾ ਪਾਸ ਕਰਦੇ ਕਿ ਸਾਡੇ ਗੁਰਦੁਆਰਿਆਂ ਦੇ ਨਾਲ ਜਿੰਨੀ ਵੀ ਜ਼ਮੀਨ ਲੱਗੀ ਹੈ ਅਸੀਂ ਉਹਨੂੰ ਕਾਰਪੋਰੇਟਿਵ ਖੇਤੀ ਦਾ ਹਿੱਸਾ ਨਹੀਂ ਬਣ ਦੇਵਾਂਗੇ। ਜੀ ਨਹੀਂ, ਥੋੜਾ ਜਿਹਾ ਤੁਹਾਡਾ ਸਵਾਲ ਆਫ ਟਾਪਿਕ ਹੈ, ਪਰ ਫਿਰ ਵੀ ਮੈਂ ਚਾਹੂੰਗਾ ਜੇ ਬੀਬੀ ਕਿਰਨਜੋਤ ਕੌਰ ਜੀ ਤੁਸੀਂ ਇਹਦਾ ਜਵਾਬ ਦੇਣਾ ਚਾਹੋ। ਨਹੀਂ, ਮੈਂ ਤਾਂ ਨਹੀਂ ਖਿਆਲ ਕਰ ਸਕਦੀ ਹਾਂ ਸ਼੍ਰੋਮਣੀ ਕਮੇਟੀ, ਕਿਉਂਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਟੈਟੂਟਰੀ ਬਾਡੀ ਹੈ ਔਰ ਇਹਦੇ ਕੰਮ ਕਰਨ ਦੇ ਇਹਦੇ ਹਰ ਚੀਜ਼ ਦਾ ਇੱਕ ਕਾਨੂੰਨ ਬਣਿਆ ਹੋਇਆ, ਨਿਯਮ ਹੈਗੇ। ਉਹਨਾਂ ਨਿਯਮਾਂ ਦੇ ਵਿੱਚ ਇਹੋ ਜਿਹੀ ਕੋਈ ਗੁੰਜਾਇਸ਼ ਨਹੀਂ ਹੈ ਕਿਉਂਕਿ ਹਰ ਗੁਰਦੁਆਰੇ ਦੇ ਨਾਲ ਐਗਰੀਕਲਚਰ ਪ੍ਰਾਪਰਟੀ ਨਹੀਂ ਜੁੜੀ ਹੋਈ। ਕਈ ਗੁਰਦੁਆਰਿਆਂ ਦੇ ਨਾਲ ਬਹੁਤ ਜ਼ਿਆਦਾ ਹੈ ਤੇ ਕਈਆਂ ਦੇ ਨਾਲ ਹੈ ਹੀ ਨਹੀਂ। ਕਈ ਇਤਿਹਾਸਿਕ ਗੁਰਦੁਆਰੇ ਐਸੇ ਵੀ ਹਨ ਜਿਹੜੇ ਜਿੰਨਾ ਉੱਥੇ ਖਰਚਾ ਆਉਂਦਾ ਹੈ ਉਨੀ ਉੱਥੇ ਦੀ ਗੋਲਕ ਵੀ ਨਹੀਂ ਹੈ। ਖਰਚਾ ਮਤਲਬ ਕਿ ਜੇ ਤੁਸੀਂ ਇੱਕ ਗ੍ਰੰਥੀ ਸਿੰਘ ਡਿਊਟੀ ਕਰ ਰਿਹਾ, ਜੇ ਉੱਥੇ ਕੋਈ ਸੇਵਾਦਾਰ ਡਿਊਟੀ ਕਰ ਰਿਹਾ, ਉਹਨਾਂ ਦੀਆਂ ਤਨਖਾਹਾਂ ਵੀ ਕਈ ਵਾਰ ਉਹਨਾਂ ਗੁਰਦੁਆਰਿਆਂ ਦੀ ਗੋਲਕ ਵਿੱਚੋਂ ਨਹੀਂ ਨਿਕਲਦੀਆਂ, ਪਰ ਗੁਰਦੁਆਰੇ ਇੰਪੋਰਟੈਂਟ ਹਨ ਕਿਉਂਕਿ ਉਹ ਇਤਿਹਾਸਿਕ ਹਨ। ਸੋ ਸਾਰੇ ਗੁਰਦੁਆਰੇ ਜਿਹੜੇ ਉਹਨਾਂ ਦੇ ਨਾਲ ਇੰਨੀਆਂ ਜ਼ਿਆਦਾ ਐਗਰੀਕਲਚਰ ਪ੍ਰਾਪਰਟੀਆਂ ਨਹੀਂ ਹਨ। ਸੋ ਬਹੁਤ ਸੀਮਤ ਪ੍ਰਾਪਰਟੀਆਂ ਹਨ। ਤੇ ਪਲੱਸ ਇਹ ਵੀ ਗੱਲ ਹੈਗੀ ਹੈ ਕਿ ਸਾਡਾ ਇਸ ਵੇਲੇ ਦਾ ਜਿਹੜਾ ਗੁਰਦੁਆਰਾ ਕਾਨੂੰਨ ਹੈ ਇਸ ਦੀ ਇਜਾਜ਼ਤ ਨਹੀਂ ਦਿੰਦਾ। ਜੀ ਜੀ ਬਿਲਕੁਲ। ਮੈਂ ਜਦੋਂ ਅਸੀਂ ਇਹ ਸਾਰੇ ਪਾਰਟ ਬਾਰੇ ਗੱਲ ਕਰ ਰਹੇ ਹਾਂ ਤੇ ਦੇਖ ਰਹੇ ਹਾਂ ਕਿ ਜਿਹੜਾ ਇਹ ਇਸ਼ੂ ਹੈ ਇਜ਼ਹਾਰ ਆਲਮ ਦੀ ਜਿਹੜੀ ਵਾਈਫ ਹੈ ਫਰਜ਼ਾਨਾ ਆਲਮ, ਉਹਨਾਂ ਨੂੰ ਲਾਉਣ ਦਾ ਇਹ ਜਿਹੜਾ ਸਾਡਾ ਸਵਾਲ ਸੀਗਾ। ਸਾਡੇ ਨਾਲ ਕਾਲਰ ਵੀ ਜੁੜੇ ਹੋਏ ਆ, ਇੱਕ ਕਾਲਰ ਹੋਰ ਸਾਡੇ ਨਾਲ ਇਸ ਵਕਤ ਜੁੜੇ ਆ, ਮੈਂ ਉਹਨਾਂ ਦੇ ਵੀ ਵਿਚਾਰ ਜਾਣ ਲਈਏ, ਫਿਰ ਸਾਡਾ ਜਿਹੜਾ ਸ਼ੋਅ ਹੈ ਉਹ ਵੀ ਸਮਾਪਤੀ ਦੇ ਵੱਲ ਵੱਧ ਰਿਹਾ। ਤੁਹਾਡਾ ਸਵਾਗਤ ਹੈ ਜੀ ਸ਼ੋਅ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ ਜੀ। ਮੈਂ ਕੋਈ ਜ਼ਿਆਦਾ ਲੰਮੀ ਗੱਲ ਨਹੀਂ ਕਰਨੀ ਸਰਦਾਰ ਸਾਹਿਬ, ਥੋੜੀ ਜਿਹੀ ਕਰਨੀ ਹੈ। ਵੇਖੋ ਮੈਂ ਬੀਬੀ ਜੀ ਨੂੰ ਕਹਿਣਾ ਚਾਹੁੰਦਾ, ਜਿੱਥੋਂ ਤੱਕ ਮੈਂ ਸਮਝਿਆ ਵੀ ਜਿਹੜੇ ਇਹ ਆਪਣੇ ਇਜ਼ਹਾਰ ਆਲਮ ਦੇ ਇਸ਼ੂ ਤੇ ਗੱਲ ਹੋ ਰਹੀ ਉਹਦੀ ਘਰ ਵਾਲੀ, ਤੇ ਮੈਂ ਤੇ ਸਮਝਿਆ ਵੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ ਨਾ, ਇਹ 1984 ਨੂੰ ਦਰਬਾਰ ਸਾਹਿਬ ਤੇ ਹਮਲਾ ਆਇਆ ਸੀਗਾ, ਉਦੋਂ ਬਾਅਦ ਇਹ ਬੰਦੇ ਨੇ ਸਮਝ ਲਿਆ ਸੀ ਜੇ ਪੰਜਾਬ ਦੇ ਵਿੱਚ ਮੈਂ ਰਾਜ ਕਰਨਾ ਤੇ ਇੰਡੀਅਨ ਡੀਪ ਸਟੇਟ ਦੇ ਨਾਲ ਮਿਲ ਕੇ ਕਰਨਾ ਪੈਣਾ ਹੈ। ਇੰਡੀਅਨ ਡੀਪ ਸਟੇਟ ਦੇ ਜਿੰਨੇ ਵੀ ਪੁਹਾੜੀ ਦੇ ਦਸਤੇ ਨੇ, ਇਜ਼ਹਾਰ ਆਲਮ ਹੋਏ, ਦੂਜਾ ਸਮੈਦ ਸੈਣੀ ਹੋਵੇ, ਜਿੰਨੇ ਵੀ ਜ਼ੁਲਮ ਕਰੇਗਾ ਮੈਂ ਉਹਨਾਂ ਦੇ ਖਿਲਾਫ ਨਹੀਂ ਬੋਲਣਾ ਤੇ ਉਹਨਾਂ ਦੇ ਧੀਆਂ ਪੁੱਤਰਾਂ ਨੂੰ, ਘਰ ਵਾਲੀਆਂ ਨੂੰ ਸਨਮਾਨਿਤ ਦੇਣਾ। ਤੇ ਹੁਣ ਵੀ ਮੈਨੂੰ ਲੱਗਦਾ ਇਹਦਾ
ਮੁੰਡਾ ਜਿਹੜਾ ਸੁਖਬੀਰ ਸਿੰਘ ਬਾਦਲ, ਉਹਨੇ ਵੇਖ ਲਿਆ ਵੀ ਜੇ ਮੈਂ ਅੱਗੇ ਤੋਂ ਮੁੱਖ ਮੰਤਰੀ ਬਣਨਾ ਤੇ ਮੈਨੂੰ ਇੰਡੀਅਨ ਡੀਪ ਸਟੇਟ ਤੇ ਜਿੰਨਾ ਫਰਜ਼ੀਆਂ ਨੇ ਜ਼ੁਲਮ ਕੀਤਾ ਪੰਜਾਬ ਤੇ ਉਹਨਾਂ ਸਾਰਿਆਂ ਨੂੰ ਸਨਮਾਨ ਦੇਣਾ ਪੈਣਾ ਜੀ। ਤੇ ਇਹ ਤੋਂ ਖਹਿੜਾ ਛਡਾਉਣ ਦਾ ਇੱਕੋ ਇੱਕ ਹੱਲ ਹੈ ਪੰਜਾਬ ਦੀ ਤੇ ਪੰਥ ਦੀ ਆਜ਼ਾਦੀ ਜਦੋਂ ਮਿਲ ਜਾਏਗੀ ਆਪੇ ਇਹਨਾਂ ਤੋਂ ਖਹਿੜਾ ਛੁੱਟ ਜਾਏਗਾ ਜੀ। ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਲਈ ਜੀ। ਬੀਬੀ ਜੀ ਕੁਝ ਕਹਿਣਾ ਚਾਹੋਗੇ ਇਸ ਬਾਬਤ? ਜਿਹੜਾ ਇਹ ਹੈ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਪਿੱਛੇ ਫੈਕਟਰ ਕੀ ਨਜ਼ਰ ਆਉਂਦੇ ਆ? ਇਹ ਸਾਡੀ ਟ੍ਰੈਜੇਡੀ ਹੈ ਕਿ ਸਾਡੇ ਆਪਣੇ ਲੋਕ ਹੀ ਜਿਹੜੇ ਨਾ ਉਹੀ ਇੰਨਾ ਜ਼ਿਆਦਾ ਉਂਗਲਾਂ ਕਰਦੇ ਨੇ। ਤੁਸੀਂ ਦੇਖੋ 84 ਤੋਂ ਬਾਅਦ ਤੁਸੀਂ ਗੱਲ ਕਰਦੇ ਹੋ 86 ਦਾ ਟਾਈਮ ਉਹ ਵੀ ਆਇਆ ਸੀ ਜਦੋਂ ਖੜਕੂਆਂ ਨੇ ਅਨਾਉਂਸ ਕਰਤਾ ਸੀ ਜੀ ਅਸੀਂ ਖਾਲਿਸਤਾਨ ਬਣਾਉਣਾ ਹੈ। ਉਹ ਵੀ ਦੌਰ ਆਇਆ ਸੀ ਜਦੋਂ ਪੰਜਾਬ ਦੇ ਵਿੱਚੋਂ ਸਾਰੇ ਖਾੜਕੂ ਧਿਰਾਂ ਦੇ MP ਚੁਣ ਕੇ ਪੰਜਾਬ ਦੇ ਲੋਕਾਂ ਨੇ ਭੇਜਦੇ ਸੀ ਔਰ ਇਹ ਜਿਹੜੀ ਰਵਾਇਤੀ ਅਕਾਲੀ ਦਲ ਹੈ ਇਹ ਸਾਰੇ ਘਰਾਂ 'ਚ ਬਹਿ ਗਏ ਸੀ ਜੀ। ਜਦੋਂ ਇਹ ਸਾਰੇ ਘਰਾਂ 'ਚ ਬੈਠ ਗਏ ਸੀ, ਲੋਕਾਂ ਨੂੰ ਇਹਨਾਂ ਨੂੰ ਨਕਾਰ ਦਿੱਤਾ ਸੀ, ਉਸ ਵਕਤ ਵੀ ਜਿਹੜੇ ਖਾੜਕੂ ਲੀਡਰਸ਼ਿਪ ਅੱਗੇ ਆਈ ਤੇ ਸਮਾਂ ਤਾਂ ਉਹ ਵੀ ਨਾ ਸੰਭਾਲ ਸਕੀ, ਮੌਕਾ ਤਾਂ ਉਹ ਵੀ ਨਾ ਸੰਭਾਲ ਸਕੀ, ਲੀਡਰਸ਼ਿਪ ਉਹ ਵੀ ਨਾ ਦੇ ਸਕੇ ਜੀ। ਔਰ ਉਸ ਤੋਂ ਬਾਅਦ ਅਖੀਰ ਬੜੇ ਸਾਲਾਂ ਬਾਅਦ ਫਿਰ ਦੁਬਾਰਾ 96-97 ਦੇ ਨੇੜੇ ਆ ਕੇ ਤੇ ਦੁਬਾਰਾ ਇਹਨਾਂ ਨੇ ਆਪਣੇ ਪੈਰ ਜ਼ਮੀਨ ਤੇ ਜਰਾ ਸਟਰੋਂਗ ਕਰਨੇ ਸ਼ੁਰੂ ਕੀਤੇ। ਸੋ ਉਸ ਦੌਰ ਦੇ ਵਿੱਚ ਬੜੇ ਉਤਰਾਅ ਚੜਾਅ ਆਏ। ਅਸੀਂ ਉਹਦੇ ਬਾਰੇ ਇੱਕ ਸਵੀਪਿੰਗ ਅਗਰ ਸਟੇਟਮੈਂਟ ਦਿਆਂਗੇ ਤੇ ਉਹ ਬੜੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਕਿ ਅਣਗੌਲੀਆਂ ਹੋ ਜਾਂਦੀਆਂ। ਇਹ ਗੱਲ ਸਹੀ ਨਹੀਂ ਹੈ ਜੀ। ਮੈਂ ਜਾਂਦੇ ਜ਼ਰੂਰ ਜਾਣਨਾ ਚਾਹੂੰਗਾ ਤੁਹਾਡੇ ਵਿਚਾਰ ਅੱਜ ਦੀ ਸਿਚੁਏਸ਼ਨ ਨੂੰ ਮੁੱਖ ਰੱਖਦਿਆਂ। ਜੇ ਅਸੀਂ ਅਕਾਲੀ ਦਲ ਦੀ ਗੱਲ ਕਰੀਏ ਜਾਂ SGPC ਦੀ ਗੱਲ ਕਰੀਏ ਤਾਂ ਵੱਡਾ ਜਿਹੜਾ ਹਿੱਸਾ ਹੈ ਸਿੱਖਾਂ ਦਾ ਉਹ ਇਹ ਗੱਲ ਸਮਝਦਾ ਹੈ ਕਿ ਅਸੀਂ ਪੰਥਕ ਏਜੰਡੇ ਤੋਂ ਥਿੜਕ ਗਏ ਹਾਂ, ਅਸੀਂ ਲੀਹੋਂ ਲੈ ਗਏ ਹਾਂ। ਸੋ ਇਹਦੀ ਵਾਪਸ ਜੇ ਅਸੀਂ ਪੰਥਕ ਏਜੰਡਾ ਮੇਨ ਸਟਰੀਮ ਦੇ ਵਿੱਚ ਲਿਆਉਣਾ ਹੋਵੇ ਜਾਂ ਉਹਦੇ ਤੇ ਫੋਕਸ ਕਰਨਾ ਹੋਵੇ ਤੇ ਕੋਈ ਸੁਝਾਅ ਤੁਹਾਡੇ ਵੱਲੋਂ ਜਾਂ ਬਾਹਰਲੀਆਂ ਜਿੱਥੇ ਸਿੱਖ ਸੰਗਤਾਂ ਬੈਠੀਆਂ ਨੇ, ਜਿੱਥੇ ਤੱਕ ਸਾਡੀ ਆਵਾਜ਼ ਜਾਂਦੀ ਹੈ, ਸਾਡੇ ਨਾਲ ਦਰਸ਼ਕ ਜੁੜੇ ਹੋਏ ਆ, ਉਹਨਾਂ ਗੋਚਰੀ ਕੋਈ ਗੱਲ? ਸ਼੍ਰੋਮਣੀ ਕਮੇਟੀ ਦੀ ਪਿਛਲੇ ਸਾਲਾਂ ਦੇ ਵਿੱਚ ਖਾਸ ਕਰ 2015 ਤੋਂ ਬਾਅਦ ਕਾਰਗੁਜ਼ਾਰੀ ਜਿਹੜੀ ਹੈ ਉਹ ਪੰਥਕ ਸੋਚ ਦੇ ਅਨੁਸਾਰ ਲੋਕਾਂ ਦੀਆਂ ਜਿਹੜੀਆਂ ਆਸਾਂ ਉਸ ਦੇ ਉੱਪਰ ਪੂਰੀ ਨਹੀਂ ਉਤਰ ਸਕੀ ਤੇ ਇਹ ਹੁਣ ਸਮਾਂ ਆ ਗਿਆ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਹਾਊਸ ਹੈ ਉਹਦੀ ਵੀ ਮਿਆਦ ਪੂਰੀ ਹੋ ਰਹੀ ਹੈ। ਅਸੂਲਨ ਤਾਂ ਅਗਲੇ ਸਾਲ 2020-21 ਦੇ ਵਿੱਚ ਇਲੈਕਸ਼ਨ ਹੋ ਜਾਣੀ ਚਾਹੀਦੀ ਹੈ ਜੀ। ਔਰ ਇਸ ਹਾਊਸ ਦੇ ਵਿੱਚ ਤਾਂ ਉਮੀਦ ਘੱਟ ਹੈ ਕਿ ਕੋਈ ਤਬਦੀਲੀ ਆਏ ਕਿਉਂਕਿ ਮੈਂਬਰ ਹੀ ਉਹੋ ਜਿਹੇ ਚੁਣ ਕੇ ਆਏ ਜਿਨ੍ਹਾਂ ਨੇ ਅੱਜ ਤੱਕ ਬਹੁਤਾ ਇੰਟਰਸਟ ਲਿਆ ਨਹੀਂ ਜੀ। ਤੇ ਜਿਸ ਤਰ੍ਹਾਂ ਦੀ ਹੁਣ ਜਾਗਰੂਕਤਾ ਕੌਮ ਦੇ ਵਿੱਚ ਆਈ ਹੈ, ਜੇ ਇਹੀ ਜਾਗਰੂਕਤਾ ਦੇ ਨਾਲ ਥੋੜੀ ਮਿਹਨਤ ਵੀ ਕਰਨ ਤੇ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ ਉਹਦੇ ਵਿੱਚ ਅਜਿਹੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਿੱਚ ਭੇਜੇ ਜਾਣ ਜਿਹੜੇ ਕਿ ਸਿੱਖੀ ਭਾਵਨਾ ਵਾਲੇ ਵੀ ਹੋਣ, ਸਿੱਖੀ ਰਹਿਤ ਵਾਲੇ ਵੀ ਹੋਣ, ਸਿੱਖੀ ਸੋਚ ਵਾਲੇ ਵੀ ਹੋਣ। ਤੇ ਜੇ ਇਹੋ ਜਿਹੀ ਪੰਥਕ ਸੋਚ ਵਾਲੇ ਮੈਂਬਰ ਆ ਗਏ ਤੇ ਯਕੀਨਨ ਤਬਦੀਲੀ ਆ ਜਾਏਗੀ। ਸੋ ਸਾਡੇ ਕੋਲ ਇਸ ਵੇਲੇ ਬੜਾ ਵਧੀਆ ਸਮਾਂ ਵਾਕਈ ਕੁਝ ਕਰਨਾ ਹੈ ਤੇ ਹੁਣ ਸਮਾਂ ਕਿ ਇਹ ਇਲੈਕਸ਼ਨ ਦੇ ਵਾਸਤੇ ਤੇ ਸ਼੍ਰੋਮਣੀ ਕਮੇਟੀ ਹਾਊਸ ਦੇ ਮੈਂਬਰਾਂ ਵਾਸਤੇ ਤਿਆਰੀ ਕੀਤੀ ਜਾਏ ਤਾਂ ਕਿ ਨਵੀਂ ਸੋਚ ਦੇ ਨਾਲ ਨਵਾਂ ਹਾਊਸ ਜਿਹੜਾ ਪੰਥਕ ਸੋਚ ਨਾਲ ਚੱਲੇ ਜੀ। ਮੈਂ ਇੱਥੇ ਜਾਂਦੇ ਇੱਕ ਸਵਾਲ ਜ਼ਰੂਰ ਤੁਹਾਨੂੰ ਪੁੱਛਣਾ ਚਾਹੂੰਗਾ ਕਿਉਂਕਿ ਆਮ ਤੌਰ ਤੇ ਹੁਣ ਇਹ ਗੱਲ ਜ਼ਰੂਰ ਵਿਚਾਰੀ ਜਾਂਦੀ ਹੈ ਵੀ ਜਦੋਂ ਅਸੀਂ ਸ਼੍ਰੋਮਣੀ ਕਮੇਟੀ ਦੇ ਸਾਰੇ ਸੈਟਅਪ ਦੀ ਗੱਲ ਕਰਦੇ ਹਾਂ ਤੇ ਇਹ ਸਮਝਿਆ ਜਾਂਦਾ ਹੈ ਕਿ ਉਹਦਾ ਜਿਹੜਾ ਕੰਟਰੋਲ ਹੈ ਉਹੀ ਕੇਂਦਰ ਦੇ ਕੋਲ ਹੈ, ਉਹੀ ਕਮਿਸ਼ਨਰ ਥਾਪਦੇ ਆ, ਉਹੀ ਚੋਣਾਂ ਕਰਵਾਉਂਦੇ ਆ ਤੇ ਚੋਣਾਂ ਕਰਵਾਉਂਦੇ ਵੀ ਉਦੋਂ ਨੇ ਜਦੋਂ ਉਹਨਾਂ ਨੂੰ ਇਹ ਉਮੀਦ ਹੋਵੇ ਕਿ ਹੁਣ ਕੋਈ ਨਾ ਕੋਈ ਉਹ ਧਿਰ ਸਾਹਮਣੇ ਆਊਗੀ ਜਦੋਂ ਫੈਸਲਾ ਜਾਂ ਜਦੋਂ ਉਹ ਸਾਡੇ ਮੁਤਾਬਕ ਚੱਲੂਗੀ। ਜਦੋਂ ਉਹਨਾਂ ਨੂੰ ਹੋਵੇ ਕਿ ਨਹੀਂ ਹੁਣ ਸਾਡੇ ਵਿਰੋਧਤਾ ਜ਼ਿਆਦਾ ਆ ਤੇ ਉਦੋਂ ਚੋਣਾਂ ਹੀ ਨਹੀਂ ਕਰਵਾਈਆਂ ਜਾਂਦੀਆਂ। ਉਹ ਪਿਛਲੇ ਸਮੇਂ ਦੇ ਵਿੱਚ ਇਦਾਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ। ਕਿਵੇਂ ਇਹਦੇ ਨਾਲ ਤੁਸੀਂ ਕਿਵੇਂ ਵਾਹ ਵਾਸਤਾ ਰੱਖਦੇ ਹੋ ਜਾਂ ਕਿਵੇਂ ਸੋਚਦੇ ਹੋ ਇਸ ਬਾਬਤ? ਕੁਛ ਸੈਂਟਰ ਦੀ ਕੋਈ ਬਹੁਤੀ ਸੰਜੀਦਗੀ ਨਹੀਂ ਹੁੰਦੀ ਸ਼੍ਰੋਮਣੀ ਕਮੇਟੀ ਚੋਣਾਂ ਕਰਾਂ ਕਿਉਂਕਿ ਜਦੋਂ ਮੈਨੂੰ ਯਾਦ ਹੈ 1996 ਦੀ ਅਸੀਂ ਪਹਿਲੀ ਇਲੈਕਸ਼ਨ ਲੜੀ ਸੀ, ਉਹ 17 ਸਾਲ ਬਾਅਦ ਇਲੈਕਸ਼ਨ ਹੋਈ ਸੀ ਔਰ ਹੋ ਵੀ ਤਾਂ ਸੀ ਕਿ ਜੇ ਜਥੇਦਾਰ ਗੁਰਚਰਨ ਸਿੰਘ ਟੋੜਾ ਨੇ ਕੋਰਟ ਨੂੰ ਅਪਰੋਚ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਸ ਡਿਊ ਹਨ ਤੇ ਸਰਕਾਰ ਇਲੈਕਸ਼ਨ ਨਹੀਂ ਕਰਾ ਰਹੀ ਜੀ। ਤਾਂ ਉਸ ਇਲੈਕਸ਼ਨ ਕਰਾਉਣ ਵਾਸਤੇ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਹਾਈ ਕੋਰਟ ਤੱਕ ਜਾਣਾ ਪਿਆ ਸੀ
ਫਿਰ 96 ਦੀ ਉਹ ਜਿਹੜੀ 17 ਸਾਲ ਬਾਅਦ ਇਲੈਕਸ਼ਨ ਹੋਈ ਹੈ, ਉਸ ਤੋਂ ਬਾਅਦ ਹੁਣ ਤੱਕ 2 ਜਾਂ 3 ਇਲੈਕਸ਼ਨਸ ਹੋਈਆਂ। ਹੁਣ ਇਲੈਕਸ਼ਨ ਸਾਡੀ ਫੇਰ ਡਿਊ ਹੈ ਜੀ। ਪਰ ਇਹ ਜਿਹੜੀ ਇੱਕ ਨਿਯਮਿਤ ਤੌਰ ਦੇ ਉੱਪਰ ਜਿਹੜੀ ਇਲੈਕਸ਼ਨ ਨਹੀਂ ਹੋ ਰਹੀ, ਇਹਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਜਿਹੜਾ ਸਿਸਟਮ ਹੈ ਉਹਦੇ ਵਿੱਚ ਗੁਰਦੁਆਰਾ ਇਲੈਕਸ਼ਨ ਕਮਿਸ਼ਨਰ ਦਾ ਇੱਕ ਪਰਮਾਨੈਂਟ ਅਹੁਦਾ ਨਹੀਂ ਹੈਗਾ ਜੀ। ਇਹ ਨਹੀਂ, ਜਦੋਂ ਇਲੈਕਸ਼ਨ ਖਤਮ ਹੋ ਜਾਂਦੀ ਹੈ ਉਹਦੇ ਨਾਲ ਹੀ ਸਾਰਾ ਪ੍ਰੋਸੈਸ, ਇਲੈਕਸ਼ਨ ਕਮਿਸ਼ਨਰ ਦਾ ਵੀ ਕੰਮ ਖਤਮ ਹੋ ਜਾਂਦਾ ਹੈ, ਜਿਹੜੀਆਂ ਸਿੱਖ ਵੋਟਰਸ ਦੀ ਲਿਸਟ ਹੈ ਉਹ ਵੀ ਖਤਮ ਹੋ ਜਾਂਦੀ ਹੈ, ਤੇ ਅਗਲੀ ਇਲੈਕਸ਼ਨ ਦੇ ਵਿੱਚ ਸਾਰਾ ਕੁਝ ਨਵੇਂ ਸਿਰਿਓਂ ਸ਼ੁਰੂ ਕਰਨਾ ਪੈਂਦਾ ਹੈ। ਜੀ। ਸੋ ਸਾਨੂੰ ਕਿਤੇ ਇਹ ਇੱਕ ਅਮੈਂਡਮੈਂਟ ਕਰਵਾਉਣ ਦੀ ਜ਼ਰੂਰਤ ਹੈ ਕਿ ਘੱਟੋ ਘੱਟ ਜਿਸ ਤਰ੍ਹਾਂ ਦੂਸਰੀਆਂ ਇਲੈਕਸ਼ਨਸ ਦੇ ਵਿੱਚ ਇੱਕ ਸਥਾਈ ਇਲੈਕਸ਼ਨ ਕਮਿਸ਼ਨਰ ਹੁੰਦਾ ਹੈ, ਉਹੋ ਜਿਹਾ ਅਗਰ ਪ੍ਰੋਸੈਸ ਹੋਵੇ ਤੇ ਸ਼ਾਇਦ ਇਹ ਇਲੈਕਸ਼ਨਸ ਰੈਗੂਲਰਲੀ ਹੋ ਸਕਣ। ਜੀ ਬੀਬੀ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਇਹ ਸਾਰੇ ਇਸ਼ੂ ਦੇ ਉੱਤੇ ਵਿਚਾਰਾਂ ਦੀ ਸਾਂਝ ਪਾਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਹੁੰਦੀਆਂ ਨੇ ਤੁਹਾਡੇ ਨਾਲ ਰਾਬਤਾ ਜ਼ਰੂਰ ਰੱਖਿਆ ਜਾਵੇ। ਸੋ ਬਹੁਤ ਬਹੁਤ ਧੰਨਵਾਦ ਜੀ ਸਮਾਂ ਕੱਢਣ ਦੇ ਲਈ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ SGPC ਮੈਂਬਰ ਬੀਬੀ ਕਿਰਨਜੋਤ ਕੌਰ, ਸਾਡੇ ਨਾਲ ਇਹਨਾਂ ਨੇ ਵਿਚਾਰਾਂ ਦੀ ਸਾਂਝ ਪਾਈ ਹੈ। ਇਜ਼ਹਾਰ ਆਲਮ ਦੀ ਵਾਈਫ ਜਿਹੜੇ ਨੇ ਫਰਜ਼ਾਨਾ ਆਲਮ, ਉਹਨਾਂ ਨੂੰ ਇਸਤਰੀ ਅਕਾਲੀ ਦਲ ਦੇ ਜਨਰਲ ਸਕੱਤਰ ਵਜੋਂ ਜਿਹੜਾ ਅਹੁਦਾ ਹੈ ਉਹ ਦਿੱਤਾ ਗਿਆ। ਇਸੇ ਲਿਸਟ ਦੇ ਵਿੱਚ ਇਹਨਾਂ ਦਾ ਵੀ ਨਾਂ ਸ਼ਾਮਲ ਸੀ, ਪਰ ਇਹਨਾਂ ਵੱਲੋਂ ਉਹ ਅਹੁਦਾ ਜਿਹੜਾ ਹੈ ਵਿਰੋਧ ਕਰਦਿਆਂ ਠੁਕਰਾ ਦਿੱਤਾ ਗਿਆ। ਸੋ ਉਮੀਦ ਕਰਦੇ ਹਾਂ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਨੀ ਚਾਹੂੰਗਾ, ਇਸ ਪਲੇਟਫਾਰਮ ਨੂੰ TV84 ਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਤੁਸੀਂ TV84 ਨੂੰ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਡੋਨੇਟ ਕਰ ਸਕਦੇ ਹੋ www.tv84.tv ਤੇ, ਜਾਂ ਚੈੱਕ ਰਾਹੀਂ ਡੋਨੇਟ ਵੀ ਕਰ ਸਕਦੇ ਹੋ। TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਡੇ ਐਡਰੈਸ ਦੇ ਉੱਤੇ ਸਾਨੂੰ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਇੱਕ ਵਾਰ, www.tv84.tv। ਤੁਸੀਂ ਫੋਨ ਰਾਹੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਜਿਹੜਾ ਸਕਰੀਨ ਦੇ ਉੱਤੇ ਤੁਹਾਡੀ ਨੰਬਰ ਆਉਂਦਾ 5166191984। ਇਸ ਰਾਹੀਂ WhatsApp ਰਾਹੀਂ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।